ਆਉਣ ਵਾਲੇ ਸਾਰਿਆਂ ਹੀ ਪ੍ਰਾਹੁਣਿਆਂ ਮਿੱਤਰਾਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਲੈਲਪੁਰ ਦੀ ਧਰਤੀ ਤੇ ਆਉਣ ਵਾਲੇ ਸਾਰੇ ਬਜ਼ੁਰਗਾਂ ਵੀਰਾਂ ਦਾ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ ਲਹਿਰ ਜੋ ਫੁੱਲ ਤੋਂ ਗੁਲਦਸਤਾ ਤੇ ਗੁਲਦਸਤੇ ਤੋਂ ਇੱਕ ਬਾਗ ਬਣਨ ਦੀ ਉਡੀਕ ਵਿੱਚ ਹੈ। ਇੱਕ ਇਹੋ ਜਿਹਾ ਬਾਗ ਜਿਹਦੇ ਵਿੱਚ ਸਿਰਫ ਭਾਈਚਾਰੇ, ਅਮਨ ਤੇ ਮੁਹੱਬਤ ਦੇ ਹੀ ਗੁਲਾਬ ਖਿਲਣਗੇ। ਮੈਂ ਅੱਜ ਦੇ ਵਿਸ਼ੇ ਵੱਲ ਆਵਾਂ। ਅੱਜ ਦਾ ਸਾਡਾ ਵਿਸ਼ਾ 1947 ਦੀ ਵੰਡ ਤੇ ਲੋਕ ਬਿਆਨੀ ਹੈ। ਲੋਕ ਬਿਆਨੀ ਇੱਕ ਛੋਟਾ ਜਿਹਾ ਲਫ਼ਜ਼ ਹੈ, ਲੇਕਿਨ ਇਹ ਉਹ ਗਵਾਹ ਨੇ, ਉਹ ਆਈ ਵਿਟਨੈਸ ਨੇ ਜਿਨ੍ਹਾਂ ਨੇ ਨਾ ਸਿਰਫ 47 ਤੋਂ ਪਹਿਲੇ ਦੀਆਂ ਮੁਹੱਬਤਾਂ ਵੇਖੀਆਂ, ਬਲਕਿ 1947 ਦੀ ਵੰਡ ਤੇ ਉਸ ਤੋਂ ਬਾਅਦ ਦੀਆਂ ਬੇਸ਼ੁਮਾਰ ਨਫ਼ਰਤਾਂ ਵੀ ਇਹਨਾਂ ਨੇ ਵੇਖੀਆਂ। ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਬਹੁਤ ਹੀ ਹਰਮਨ ਪਿਆਰੇ ਮੌਲਾ ਦੇ ਰੰਗ ਗਾਵਣ ਲਈ, ਸੂਫੀ ਕਲਾਮ ਲਈ ਮੈਂ ਦਾਵਤ ਦੇਣਾ ਆਪਣੇ ਵੀਰ, ਆਪਣੇ ਮਿੱਤਰ ਰਾਣਾ ਮੱਖਣ ਸਾਹਿਬ ਹੋਰਾਂ ਦਾ, ਜੋ ਹਾਫਜ਼ਾਬਾਦ ਤੋਂ ਤਸ਼ਰੀਫ ਲਾਏ ਨੇ। ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ, ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ, ਕਿਵੇਂ ਦੇਂਦੀਆਂ ਦੁੱਧ ਨੇ ਮੱਝਾਂ ਸੁੱਕੀ ਤੂੜੀ ਖਾ ਕੇ, ਪੰਛੀਆਂ ਕੋਲੇ ਉੱਡਣ ਲਈ, ਪੰਛੀਆਂ ਕੋਲੇ ਉੱਡਣ ਲਈ ਆ ਜਾਂਦੇ ਕਿੱਥੋਂ ਖੰਭ ਨੇ। ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ, ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ। ਕਿਵੇਂ ਜੜਾਂ ਚੋਂ ਤਣਾ ਨਿਕਲਦਾ, ਕਿਵੇਂ ਤਣੇ ਚੋਂ ਟਾਣੀ, ਬਿਨ ਰਸਤਿਓਂ ਕਿੰਜ ਵੜ ਜਾਂਦਾ 10 ਖੋਪੇ ਵਿੱਚ ਪਾਣੀ। ਕਿਵੇਂ ਜੜਾਂ ਚੋਂ ਤਣਾ ਨਿਕਲਦਾ, ਕਿਵੇਂ ਤਣੇ ਚੋਂ ਟਾਣੀ, ਬਿਨ ਰਸਤਿਓਂ ਕਿੰਜ ਵੜ ਜਾਂਦਾ 10 ਖੋਪੇ ਵਿੱਚ ਪਾਣੀ। ਬੱਲੀਆਂ ਵਿੱਚ 10 ਕਣਕ ਦੇ ਦਾਣੇ, ਬੱਲੀਆਂ ਵਿੱਚ 10 ਕਣਕ ਦੇ ਦਾਣੇ, ਕਿੰਜ ਹੋ ਜਾਂਦੇ ਬੰਦ ਨੇ। ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ, ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ। ਤਿੰਨਾਂ ਦੇ ਵਿੱਚ ਫਰਕ ਬੜਾ ਏ ਸਾਰੀ ਦੁਨੀਆ ਮੰਨੇ। ਕਿਹੜੀਆਂ 3 ਚੀਜ਼ਾਂ? ਤਿੰਨਾਂ ਦੇ ਵਿੱਚ ਫਰਕ ਬੜਾ ਏ ਸਾਰੀ ਦੁਨੀਆ ਮੰਨੇ। ਇੱਕੋ ਮਿੱਟੀ ਵਿੱਚੋਂ ਉਗਦੇ ਅੱਕ ਇਮਲੀ ਤੇ ਗੰਨੇ, ਅੱਕ ਕੌੜਾ ਇਮਲੀ ਖੱਟੀ, ਅੱਕ ਕੌੜਾ ਇਮਲੀ ਖੱਟੀ, ਗੰਨੇ ਕਿਉਂ ਮਿੱਠੇ ਖੰਡ ਨੇ। ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ, ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ। ਆਖਰੀ ਅੰਤਰ ਹੈ ਜੀ ਉਸ ਮਾਲਕ ਦੀ ਵਡਿਆਈ ਦੇ ਵਿੱਚ। ਚਾਹੇ ਲੱਖ ਸਾਇੰਸ ਨੇ ਕੋਸ਼ਿਸ਼ਾਂ ਕੀਤੀਆਂ, ਪਰ ਹਜੇ ਵੀ ਉਸ ਮਾਲਕ ਦੀ ਵਡਿਆਈ ਤੋਂ ਪਿੱਛੇ ਹੀ ਹੈ ਤੇ ਸਦਾ ਪਿੱਛੇ ਰਹੇਗੀ। ਥੱਕ ਗਈ ਸਾਇੰਸ ਦੁਰਾਹੇ ਵਾਲੇ ਲਾਲੀ ਖੋਜਾਂ ਕਰਕੇ, ਕਿੱਥੋਂ ਆਉਂਦਾ ਬੰਦਾ ਜੰਮ ਕੇ, ਕਿੱਥੇ ਜਾਂਦਾ ਮਰ ਕੇ। ਪੇਤ ਇਹ ਸਾਰੇ ਦੇ ਸਾਰੇ, ਪੇਤ ਇਹ ਸਾਰੇ ਦੇ ਸਾਰੇ ਉਸ ਦੀ ਮੁੱਠੀ ਵਿੱਚ ਬੰਦ ਨੇ। ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ, ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ, ਸਭ ਮਾਲਕ ਦੇ ਰੰਗ ਨੇ ਸੱਜਣਾ, ਸਭ ਮਾਲਕ ਦੇ ਰੰਗ ਨੇ। ਸਭ ਮਾਲਕ ਦੇ ਹੀ ਰੰਗ ਨੇ ਜੀ। ਬਹੁਤ ਵਧੀਆ ਕਲਾਮ ਪੇਸ਼ ਕੀਤਾ ਰਾਣਾ ਮੱਖਣ ਜੀ ਨਾਲ। ਤੇ ਰੱਬ ਦੇ ਰੰਗਾਂ ਦੀ ਗੱਲ ਹੋਵੇ ਤੇ ਪੰਜਾਬ ਦੇ ਸੂਫੀ ਸ਼ਾਇਰਾਂ ਦੀ ਗੱਲ ਨਾ ਹੋਵੇ, ਇਹ ਤੇ ਹੋ ਨਹੀਂ ਸਕਦਾ। ਕੁਝ ਪੁਰਾਣੇ ਰਾਈਟਰ, ਲਿਖਾਰੀ ਲਿਖਦੇ ਨੇ, ਮੁਲਤਾਨ ਦੇ ਵਿੱਚ ਕੁਝ ਸਮਾਂ ਬਾਰਿਸ਼ ਨਾ ਹੋਣ ਕਾਰਨ ਉੱਥੇ ਕਹਿਤ ਪੈ ਗਈ ਤੇ ਕੁਝ ਲੋਕ ਬਾਬਾ ਫਰੀਦ ਸ਼ੱਕਰਗੰਜ ਸਾਹਿਬ ਕੋਲ ਆਏ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਰੱਬ ਦੇ ਅੱਗੇ ਇੱਕ ਅਰਦਾਸ ਕੀਤੀ ਜਾਵੇ, ਬੇਨਤੀ ਕੀਤੀ ਜਾਵੇ ਕਿ ਮੀਂਹ ਪੈ ਜਾਵੇ ਤੇ ਕਹਿਤ ਦਾ ਇਹ ਮੁਸ਼ਕਿਲ ਦੌਰ ਜਿਹੜਾ ਹੈ ਉਹ ਖਤਮ ਹੋ ਜਾਵੇ। ਬਾਬਾ ਫਰੀਦ ਸ਼ੱਕਰਗੰਜ ਨੇ ਝਾੜੂ ਫੜਿਆ
ਝਾੜੂ ਲਾਇਆ ਤੇ ਆਪਣੇ ਦੋਵੇਂ ਹੱਥ ਹਵਾ 'ਚ ਬੁਲੰਦ ਕਰਕੇ ਰੱਬ ਅੱਗੇ ਅਰਦਾਸ ਕੀਤੀ ਕਿ ਐ ਖੁਦਾ ਇਸ ਮਨੁੱਖ ਦੀ ਜਿਹੜੀ ਮੁਸ਼ਕਿਲ ਹੈ ਉਹ ਹੱਲ ਹੋਵੇ। ਬਾਬਾ ਫਰੀਦ ਸ਼ਕਰਗੰਜ ਨੇ ਆਖਿਆ ਕਿ ਸਾਡਾ ਜੋ ਕੰਮ ਸੀ ਅਸੀਂ ਉਹ ਕਰ ਦਿੱਤਾ, ਸਾਡਾ ਕੰਮ ਸੀ ਸੇਵਾ ਕਰਨਾ, ਅਸੀਂ ਉਹ ਕਰ ਦਿੱਤੀ, ਬਾਕੀ ਉਸ ਮੌਲਾ ਦੇ ਰੰਗ ਨੇ, ਬਾਕੀ ਉਹ ਮੌਲਾ ਹੀ ਸਭ ਕੁਝ ਕਰ ਸਕਦਾ ਹੈ। ਇੱਕ ਇਹੋ ਜਿਹੀ ਹਿੰਮਤ, ਇੱਕ ਇਹੋ ਜਿਹੀ ਜੁਰਤ ਵਿਖਾਈ ਪੰਜਾਬੀ ਲਹਿਰ ਨੇ। ਪਿਛਲੇ 70 ਸਾਲਾਂ ਤੋਂ ਵੰਡ ਰਾਹੀਂ ਇੱਕ ਨਫ਼ਰਤ ਦਾ ਦੌਰ ਜੋ ਸ਼ੁਰੂ ਹੋਇਆ ਸੀ, ਇਸ ਵਿੱਚ ਪੰਜਾਬੀ ਲਹਿਰ ਨੇ ਇੱਕ ਨਵਾਂ ਮੋੜ ਲਿਆ ਕੇ ਇਹਦੇ 'ਚ ਫੁੱਲ ਉਗਾ ਦਿੱਤੇ, ਜਿਹਦੇ ਰਾਹੀਂ ਉਹ ਕੰਡੇ ਦਫਨ ਹੋ ਗਏ। ਪੰਜਾਬੀ ਲਹਿਰ ਦਾ ਦੌਰ ਲਗਭਗ 3 ਸਾਲ ਪਹਿਲੇ ਤੋਂ ਸ਼ੁਰੂ ਹੋਇਆ, ਜਿਹਦੇ ਵਿੱਚ ਉਸ ਟਾਈਮ ਅਗਰ ਅਸੀਂ ਕਿਤੇ ਕੋਲ ਜਾਂਦੇ ਸੀ, ਕਿਸੇ ਪਿੰਡ ਜਾਂਦੇ ਸੀ, ਕਿਸੇ ਬਜ਼ੁਰਗ ਕੋਲ ਜਾਂਦੇ ਸੀ, ਤੇ ਜਾਂ ਤੇ ਸਾਨੂੰ ਕਿਸੇ ਦਾ ਆਗੂ ਸਮਝ ਕੇ ਸਾਨੂੰ ਉਹ ਸਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਸੀ, ਜਾਂ ਸਾਨੂੰ ਖੁੱਲ੍ਹ ਕੇ ਨਹੀਂ ਦੱਸਣਾ ਚਾਹੁੰਦੇ ਸੀ। ਉਹ ਪੁੱਛਦੇ ਸੀ ਤੁਹਾਡਾ ਵਿਸ਼ੇ ਕੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਇਹਨਾਂ ਗੱਲਾਂ ਨਾਲ ਤੁਹਾਨੂੰ ਕੀ ਮਿਲਣਾ ਹੈ। ਲੇਕਿਨ ਅੱਜ ਮਾਲਕ ਦੇ ਰੰਗ ਵੇਖੋ ਕਿ ਅੱਜ ਇਹ ਘੜੀ ਕਿੱਥੇ ਆ ਪਹੁੰਚੀ ਹੈ। ਹਰ ਬੰਦਾ ਪੰਜਾਬੀ ਲਹਿਰ ਦੇ ਸਟੇਜ ਤੇ ਆ ਕੇ, ਪੰਜਾਬੀ ਲਹਿਰ ਦੇ ਚੈਨਲ ਤੇ ਆ ਕੇ ਉਹਦੇ ਨਾਲ ਆਪਣੀ ਜਿਹੜੀ ਦੁੱਖ ਭਰੀ ਦਾਸਤਾਨ ਸੀ ਜੋ ਕਦੀ ਨਹੀਂ ਖੁੱਲ੍ਹ ਸਕਦੀ ਸੀ, ਉਹ ਸਾਰੀਆਂ ਦਾਸਤਾਨਾਂ ਦਿਨ ਬ ਦਿਨ ਖੁੱਲ੍ਹਦੀਆਂ ਹੀ ਜਾ ਰਹੀਆਂ ਨੇ। ਪੰਜਾਬੀ ਲਹਿਰ ਹੁਣ ਤੱਕ ਲਗਭਗ 200 ਦੇ ਕਰੀਬ ਐਸੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਕੇ ਲੋਕਾਂ ਦੇ ਸਾਹਮਣੇ ਉਹਨਾਂ ਦੇ ਦੁੱਖ ਦਰਦ ਲੋਕਾਂ ਦੇ ਸਾਹਮਣੇ ਲਿਆਏ ਨੇ, ਤੇ ਉਹਨਾਂ ਵਿਸ਼ਿਆਂ ਤੇ ਗੱਲਬਾਤ ਕੀਤੀ ਜੋ ਅੱਜ ਤੋਂ ਪਹਿਲੇ ਕਿਸੇ ਨੇ ਨਹੀਂ ਕੀਤੀ ਸੀ। ਸਾਡੇ ਨਾਲ ਇੱਥੇ ਖਿਆਮ ਚੌਹਾਨ ਸਾਹਿਬ ਬੈਠੇ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਇੱਕ ਵੱਖਰੀ ਲੜੀ ਚਲਾਈ, ਔਰ ਉਹੀ ਮੁਹੱਬਤ ਅੱਜ ਹੁੰਦੀ ਹੁੰਦੀ ਇੰਡੀਆ ਦੇ ਚੜ੍ਹਦੇ ਪੰਜਾਬ ਤੋਂ ਵੀ ਸ਼ੁਰੂ ਹੋ ਚੁੱਕੀ ਹੈ। ਉੱਥੇ ਦੇ ਵੀ ਕਾਫੀ ਬਜ਼ੁਰਗ ਹੁਣ ਪੈ ਦਰ ਪੈ ਦਿਨ ਬ ਦਿਨ ਆ ਰਹੇ ਨੇ, ਤੇ ਆਪਣੇ ਦੁੱਖ ਦਰਦ ਜੋ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਏ ਉਹ ਲੋਕਾਂ ਦੇ ਸਾਹਮਣੇ ਆ ਰਹੇ ਨੇ, ਜਿਸ ਕਰਕੇ ਇੱਕ ਮੁਹੱਬਤ ਦੀ ਇੱਕ ਨਵੀਂ ਲਹਿਰ ਉਹ ਸ਼ੁਰੂ ਹੋ ਚੁੱਕੀ ਹੈ। ਇਸੀ ਲਹਿਰ ਨੂੰ ਮੁੱਖ ਰੱਖਦਿਆਂ ਹੋਇਆਂ ਕੁਝ ਛੋਟੇ ਜਿਹੇ ਤੁਹਾਨੂੰ ਪੰਜਾਬੀ ਲਹਿਰ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਆਪਣਾ ਉਹ ਪੇਸ਼ ਕੀਤਾ ਜਾ ਰਿਹਾ, ਜੋ ਤੁਸੀਂ ਇਹਦੇ ਵਿੱਚ ਵੇਖ ਸਕਦੇ ਹੋ ਕਿ ਆਮ ਲੋਕ ਜਿਹੜੇ ਉਸ ਟਾਈਮ ਕੀ ਸੋਚਦੇ ਸੀ ਔਰ ਉਹਨਾਂ ਦੇ ਇਸ ਵੰਡ ਬਾਰੇ ਕੀ ਵਿਚਾਰ ਨੇ। ਇਹ ਵੀ ਗੱਲ ਹੋ ਸਕਦਾ ਕਿ ਯਾਦ ਨਾ ਆਵੇ। ਰੋਣਾ, ਮੈਂ ਅੱਗੇ ਨਾ ਵੀ ਰੋਣਾ ਆ ਜਾਂਦਾ ਉਹ ਵੇਲਾ ਚੇਤਾ ਕਰਕੇ। ਇਹਨਾਂ ਭਰਾਵਾਂ ਤੇ ਸਾਨੂੰ ਇੱਕ ਹੀ ਰੱਖਿਆ, ਇਹ ਸਾਡੇ ਭਰਾ ਸੀ, ਇਹ ਸਾਡੇ ਮਾਂ ਪਿਓ ਜਾਏ ਸੀ, ਇਹਨਾਂ ਦੀ ਵਾਲਦਾ ਵੀ ਸਾਡੀ ਵਾਲਦਾ ਵੀ ਇੱਕ ਹੀ ਆ, ਪਿਓ ਵੀ ਇੱਕ ਹੀ ਆ। ਇਹਨਾਂ ਤੇ ਸਾਨੂੰ ਇੰਨਾ ਹੀ ਰੱਖਿਆ ਵੀ ਜਿਹਦਾ ਸ਼ੁਮਾਰ ਹੀ ਕੋਈ ਨਹੀਂ। ਸਾਨੂੰ ਉਧਰ ਮਾਰਿਆ ਵੱਢਿਆ ਤੇ ਇਧਰੋਂ ਕਿਹੜੇ ਸੌਖੇ ਗਏ ਨੇ, ਦੋਵਾਂ ਪਾਸੇ ਹੀ ਐਵੇਂ ਆ। ਅਸਲ ਗੱਲ ਤੇ ਇਹ ਹੈ ਵੀ ਜਦੋਂ ਇਹ ਸਾਰੇ ਮਿਕਸ ਸਨ, ਇਕੱਠੇ ਰਹਿੰਦੇ ਸਨ, ਉਹ ਜ਼ਿੰਦਗੀ ਹੋ ਰਹੀ ਸੀ, ਬਹੁਤ ਮਜ਼ੇਦਾਰ ਸੀ। ਵੀ ਅਗਰ ਇਹ ਪਾਰਟੀਸ਼ਨ ਹੋ ਗਈ, ਮੁਲਕ ਅਲੱਗਾ ਬਣ ਗਿਆ, ਇਨਸਾਨ ਤੇ ਅਸੀਂ ਉਹੀ ਹਨ। ਇਹ ਬਾਰਡਰ ਲਾਈਨ ਜਿਹੜੀ ਆ, ਇਹ ਬਾਰਡਰ ਇੱਥੋਂ ਤੱਕ ਹੀ ਹੋਣਾ ਚਾਹੀਦਾ ਵੀ ਇਹ ਹਿੱਸਾ ਉਹਨਾਂ ਦਾ ਹੈ। ਜੇ ਆਜ਼ਾਦੀ ਹੋਵੇ ਇਹ ਸਾਡੇ ਕੋਲ ਆਉਣ। ਮੈਂ ਅਪੀਲ ਕਰਾਂਗਾ ਤਾਂ ਖੁਦਾ ਵਾਸਤੇ ਜਿਹੜੇ ਕਮ ਸੇ ਕਮ 60 ਸਾਲ ਤੋਂ ਉੱਤੇ ਬੁੱਢੇ ਬੰਦੇ ਨੇ, ਤੇ ਇਹਨਾਂ ਨੂੰ ਖੁਦਾ ਵਾਸਤੇ ਤੁਸੀਂ ਇਜਾਜ਼ਤ ਦੇ ਦਿਓ ਉੱਧਰਲਿਆਂ ਨੂੰ ਵੀ ਤੇ ਇੱਧਰਲਿਆਂ ਨੂੰ, ਤਾਂ ਕਿ ਇਹ ਬਾਰਡਰ ਹਕੂਮਤਾਂ ਕਰਨ ਆਪਣੇ ਆਪਣੇ ਮੁਲਕ 'ਤੇ। ਲੇਕਿਨ ਇਹਨਾਂ ਬੁੱਢੇ ਬੰਦਿਆਂ ਦੇ ਇਹਨਾਂ ਦੀ ਹਕੂਮਤਾਂ ਕੀ ਕਰਨੀਆਂ ਨੇ? ਇਹਨਾਂ ਨੂੰ ਇਹਨਾਂ ਦਾ ਨਾ ਕੋਈ ਖਤਰਾ, ਨਾ ਇਹਨਾਂ ਕੋਈ ਫਲਾਣੇ ਕਰਨੀ, ਨਾ ਇਹਨਾਂ ਕੋਈ ਮੁਲਕ ਦੁਸ਼ਮਣੀ ਕਰਨੀ। ਇਹਨਾਂ ਨੂੰ ਇੰਨੀ ਕੁ ਇਜਾਜ਼ਤ ਦੇ ਛੱਡਣ, ਜਾਓ ਆਪਣੇ ਆਪਣੇ ਜਾ ਕੇ ਤੁਸੀਂ ਵੇਖ ਲਓ, ਭਾਵੇਂ 10 ਦਿਨ ਵਾਸਤੇ ਜਾਣ ਦੇਣ, 2-5 ਦਿਨ ਵਾਸਤੇ ਜਾਣ ਦੇਣ। ਮੈਂ ਕਹਿੰਦਾ ਜੋ ਦੁਨੀਆ ਸੀ ਸਾਰਾ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੁੰਦੇ ਸੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਬਿਲਕੁਲ ਕਿਸੇ ਦਾ ਕਿਸਮ ਦਾ। ਮੁਸਲਮਾਨ ਦੇ ਸਿੱਖ ਦੀ ਲੜਾਈ ਉੱਥੇ ਨਹੀਂ ਸੀ, ਉਹ ਤਾਂ ਅਮਨ ਦੇਸ਼ ਸੀ ਸਾਡਾ ਦਾ, ਭੈਣਾਂ ਭਰਾਵਾਂ ਵਾਂਗੂ ਅਸੀਂ ਉੱਥੇ ਰਹੇ। ਅਤੇ ਇੱਦਾਂ ਨਹੀਂ ਰਹੇ ਵੀ ਤੂੰ ਕੋਈ ਹੋਰ ਕੌਮ ਹੈ, ਮੈਂ ਕੋਈ ਹੋਰ ਕੌਮ ਹੈ, ਫਰਕ ਨਹੀਂ ਨਾ ਕੋਈ ਫਰਕ ਨਹੀਂ, ਭਰਾਵਾਂ ਵਾਂਗੂ ਰਹੇ। ਮਰਜ਼ੀ ਦਾ ਅਸੀਂ ਆ, ਮਰਜ਼ੀ ਦਾ ਪੰਜਾਬ ਆ, ਜੰਗ ਲੱਗੇ ਕੌਣ ਮਰਦਾ।
ਪੰਜਾਬ ਵਾਲੇ ਸੋਚਣ ਵੀ ਲੜੀਏ ਨਾ ਭਿੜੀਏ, ਜਿਹੜੀ ਗੱਲਬਾਤ ਹੈ ਬਹਿ ਕੇ ਆਪਣੇ ਇਹਨੂੰ ਮੁਕਾ ਲਈਏ ਗੱਲਾਂ ਨਾਲ। ਉਹ 24 ਘੰਟੇ ਉਹ ਪੋਤੇ ਨਾਲ ਹੀ ਗੱਲਾਂ ਕਰਦੀ ਸੀ। ਕਾਕਾ ਤੇਰੀ ਮਾਂ ਨੂੰ ਇੰਝ ਮਾਰਿਆ, ਕਾਕਾ ਤੇਰੇ ਪਿਓ ਨੂੰ ਇੰਝ ਮਾਰਿਆ। ਹਿੰਦੂ ਮੁਸਲਿਮ ਸਿੱਖ ईसाई ये बड़ा मशहूर नारा है आपस में है भाई भाई कि पुरानी मोहब्बत नू असरे ना कायम करो, कि इंसानियत नू मजहब बनाओ, बल्कि माफ़ी नहीं मंगनी चाहिए, माफ़ी दे ना इस्लाह अहवाल करनी चाहिए। सब ਤਾਂ ਜਿਸ ਵੇਲੇ ਰਾਤ ਲੰਘ ਗਈ ਸਵੇਰ ਨੂੰ ਲਾਸ਼ਾਂ ਇਕੱਠੀਆਂ ਕੀਤੀਆਂ ਮੁਸਲਮਾਨਾਂ ਦੀਆਂ, ਉਹ ਸਿੱਟੀਆਂ ਸਕੂਲ 'ਚ। ਜਿਹੜੇ ਸਕੂਲ ਦੇ ਵਿੱਚ ਸਿੱਟੀਆਂ ਨਾ, ਉਸ ਵੇਲੇ ਇੱਕ ਇੱਕ ਕਬਰ ਦੇ ਵਿੱਚ ਚਾਰ ਚਾਰ ਸਿੱਟੇ, ਕਿਸੇ ਨੇ ਨਲਾਇਆ ਨਹੀਂ, ਕਿਸੇ ਨੇ ਖੱਫੜ ਨਹੀਂ, ਕੋਈ ਸ਼ਾਇਦ। ਬਾਕੀ ਤੂੰ ਜਾਣਦੇ ਉੱਥੇ ਬਹੁਤ ਕੁਝ ਦੇਖਿਆ। ਇਹ ਤਾਂ ਦਸੂਆ ਮਕੇਰੀਆਂ ਤੱਕ ਅਸੀਂ ਸਭ ਕੁਝ ਦੇਖਿਆ, ਪਰ ਉਹ ਵਕਤ ਜਿਹੜਾ ਨਾ ਜਾਣ ਹੁਣ ਨਾ ਪੁੱਛੀ ਗਾਂ ਨਾ ਪੁੱਛੀ ਹੁਣ ਨਹੀਂ ਦਾ ਪੀਨੇ ਖੂਨ ਗਰੀਬ ਦਾ ਜੋਕ ਬਾਂਗਰ ਮੂੰਹੋਂ ਚੁੱਪ ਤੇ ਲਬਾਂ ਸੀਤੀਆਂ ਨੇ, ਬਦਲੇ ਲੈਣਗੇ ਹਸ਼ਰ ਨੂੰ 100 ਬੰਦੇ ਜਿਨ੍ਹਾਂ ਜੱਗ ਵਿੱਚ ਸਖਤੀਆਂ ਬੀਤੀਆਂ ਨੇ। ਜੇ ਪਿੰਡ ਦੇ ਬਾਹਰ ਤੈਨੂੰ ਛੱਡ ਦਈਏ ਬਾਬਾ ਆਪਣੇ ਅੱਡੇ ਤੇ, ਆਹੋ ਤੇ ਉਹ ਲੱਭ ਲੇਗਾ ਵੀ ਕਿੱਧਰ ਨੂੰ ਆ ਸਾਡੀ। ਮੈਂ ਕਿਹਾ ਮੈਂ ਤਾਂ ਜਲੰਧਰੋਂ ਲੱਭ ਲਊਂ। 3-4 ਸਾਲ ਤਾਂ ਅਸੀਂ ਇੱਦਾਂ ਰਹਿ ਗਏ, ਅਸੀਂ ਵਾਪਸ ਚੱਲ ਜਾਣਾ, ਪਰ ਕਦੋਂ ਵਾਪਸ ਕਿੱਥੇ ਜਾਂਦਾ ਬੰਦਾ। ਜਦੋਂ ਆ ਲੈਣੇ ਵੋਟ ਡੇਕ ਪੈਣ ਫਿਰ ਬਾਹਰਣੇ 'ਚ ਨਹੀਂ ਵੜਦੇ। ਮਸਲੇ ਆਪਣੇ ਰੱਖ ਲੈਣ ਜਿੱਦਾਂ ਦੇ ਆ। ਲੋਕਾਂ ਨੂੰ ਆਉਣ ਜਾਣ ਰਿਸ਼ਤੇਦਾਰੀਆਂ ਨੇ ਆਪਸ ਵਿੱਚ ਲੋਕ ਬੈਠੇ ਆ, ਨਾ ਇੱਧਰ ਉਹ ਆ ਸਕਦੇ ਨਾ ਅਸੀਂ ਉੱਧਰ ਜਾ। ਇਹ ਕੈਸੀ ਹੁਕੂਮਤ ਹੈ, ਅੱਲਾ ਇਹਨਾਂ ਨੂੰ ਪੁੱਛੇਗਾ। ਇੱਕ ਕਾਫਲਾ ਫਰੰਟੀਅਰ ਚੋਂ ਸਿੱਖਾਂ ਦਾ ਗਿਆ ਮਰਦਾਨ ਚੋਂ। ਉਹ ਜਿਹੜੀਆਂ ਬੀਬੀਆਂ ਸੀ ਨਾ, ਉਹਨਾਂ ਦੀਆਂ ਛਾਤੀਆਂ ਕੱਟੀਆਂ। ਮੁਸਲਮਾਨਾਂ ਪਠਾਣਾਂ ਨੇ ਉਹਨਾਂ ਨਾਲ ਜ਼ਿਆਦਤੀ ਕੀਤੀ। ਤਕਰੀਬਨ ਮੀਲ 1.5 ਮੀਲ ਦੇ ਵਿੱਚ ਸੜਕ ਦੇ ਉੱਤੇ ਨਹਿਰ ਦੀ ਪਰੜੀ ਤੇ ਲਾਸ਼ਾਂ ਸੀ। ਕੋਈ ਪਾਣੀ ਮੰਗਦਾ ਸੀ, ਕੋਈ ਆਵਾਜ਼ਾਂ ਮਾਰਦਾ ਸੀ, ਕੋਈ ਉੱਠ ਕੇ ਬਹਿ ਜਾਂਦਾ ਸੀ ਤੇ ਇਸ ਤਰ੍ਹਾਂ ਧੌਣ ਉਹਦੀ ਲਟਕ ਜਾਂਦੀ ਸੀ ਤਾਂ ਫਿਰ ਡਿੱਗ ਪੈਂਦਾ ਸੀ। ਜਦੋਂ ਫਿਰ ਆਈ ਇੱਕ ਗੱਡੀ ਮੁਲਤਾਨ ਸਾਈਡ ਤੋਂ, ਉਹ ਗੱਡੀ ਦੀਆਂ ਛੱਤਾਂ ਵੀ ਭਰੀਆਂ ਸੀ। ਰੇਲ ਗੱਡੀ ਆਈ, ਉਹ ਮੁਸਲਮਾਨਾਂ ਨੇ ਗੱਡੀ ਡੱਕ ਲਈ। ਉਹਨਾਂ ਦੇ ਵਿੱਚੋਂ ਸਿੱਖ ਫਿਰ ਗਿਆ ਕੋਈ ਨਹੀਂ ਇੰਡੀਆ 'ਚ। ਉੱਥੇ ਫਿਰ ਕਤਲੋ ਗਾਰਤ ਸਾਡੇ ਸਾਹਮਣੇ ਬੇਸ਼ੁਮਾਰ ਹੋਏ ਉਕਾੜੇ। ਸ਼ਾਇਦ ਸਾਡਾ ਖਿਆਲ ਹੈ ਕਿ ਮਰਦਾਨ ਦੇ ਲੋਕ ਸੀ ਜਿਹੜੇ ਉਹਨਾਂ ਦੇ ਵਾਧਾ ਨਾ ਕਰਦੇ ਸਿੱਖਾਂ 'ਤੇ, ਅਤੇ ਸ਼ਾਇਦ ਪਾਕਿਸਤਾਨ 'ਚ ਕੁਛ ਨਾ ਹੁੰਦਾ ਸਾਡੇ ਸੂਬੇ ਪੰਜਾਬ 'ਚ। ਧੜਾਂ ਦੀਆਂ ਧੜਾਂ ਐਡਿਆਂ ਦੇ ਮੁੰਡੇ ਕਹਿੰਦੀ ਬਾਤੀ ਲੱਗੀ ਕਿ ਸੱਜੇ ਖੱਬੇ ਕੋਈ ਦੀ ਉਹਨਾਂ ਦੇ ਉੱਤੋਂ ਦੀ ਧੜਾਂ ਦੀਆਂ ਧੜਾਂ ਪਈਆਂ ਮਰਿਆ ਨੇ। ਮੈਂ ਬੰਦਾ ਪਿੰਡ ਜਾਵੇ, ਆਪਣਾ ਘਰ-ਬਾਰ ਵੇਖੇ, ਆਪਣਾ ਫਿਰੇ ਤੁਰੇ ਲਾਗੇ ਵੀ ਕੀ ਹਾਲਾਤ ਨੇ ਨਾ। 10-11 ਜੀ ਮਰੇ ਨੇ। ਮੇਰਾ ਬਾਪ ਵੀ ਸ਼ਹੀਦ ਹੋ ਗਿਆ, 2 ਭਰਾ ਸ਼ਹੀਦ ਹੋ ਗਏ ਮੇਰੇ ਤੋਂ ਛੋਟੇ ਤੇ। ਹੈਂ ਮੇਰਾ ਸਕਾ ਚਾਚਾ ਤਾਂ ਉਹ ਵੀ ਸ਼ਹੀਦ ਹੋ ਗਿਆ। ਹੈਂ ਫਿਰ ਮੇਰੇ ਬਾਪ ਦਾ ਤਾਇਆ ਤਾਂ ਉਹਦੇ 4 ਮੁੰਡੇ ਤੇ ਇੱਕ ਆਇਆ ਤਾਂ 3 ਸ਼ਹੀਦ ਹੋ ਗਏ। ਸਵੇਰੇ ਮਸੀਤੇ ਜਾ ਕੇ ਕਤਲ ਕਰ ਕਰਕੇ ਖੂਹ ਸਿਰ ਤੇ ਮਿੱਟੀ ਦਾ ਤੇਲ ਪਾ ਕੇ ਗਲਾ। 14 जी 14 ਉਹਨਾਂ 'ਚ ਕੌਣ ਕੌਣ ਸ਼ਾਮਲ ਸੀ? मेरे वालिद थे, माँ थी, भरा था, भतीजे थे, भरजाइयाँ थियाँ, भैनां थियाँ, बस इस तरह। ਜਾਵੇ ਅਸੀਂ ਤਾਂ ਜਦ ਤੱਕ ਕਬਰ ਦੇ ਵਿੱਚ ਨਹੀਂ ਨਾ ਗਏ ਅਸਾਂ ਨਹੀਂ ਭੁੱਲ ਰਹਾ। ਹਰ ਵਕਤ ਹਰ ਘੜੀ ਉਹ ਨਹੀਂ ਭੁੱਲਦੇ ਇੱਕ ਦਿਨ ਵੀ। 5 ਨਮਾਜ਼ਾਂ 'ਚ 5 ਵਕਤ ਯਾਦ ਕਰੀ ਦੇ। ਇਹ ਬਹੁਤ ਕੁਰਬਾਨੀਆਂ ਕਰਕੇ ਮਿਲਿਆ, ਇੰਝ ਨਹੀਂ ਮਿਲਿਆ। ਬਹੁਤ ਲੱਖਾਂ ਦੇ ਹਿਸਾਬ ਤੇ ਕੁਰਬਾਨੀਆਂ ਹੋਈਆਂ ਤਾਂ ਫਿਰ ਇਹ ਮਿਲਿਆ। ਇੰਝ ਨਹੀਂ ਹੋਇਆ, ਸੌਖਾ ਨਹੀਂ ਮਿਲਿਆ। ਸੌਖਾ ਨਹੀਂ ਮਿਲਿਆ। ਖੂਨ ਦੀਆਂ ਨਦੀਆਂ ਚੱਲੀਆਂ ਤਾਂ ਫਿਰ ਮਿਲਿਆ।
ਉਹਨਾਂ ਦੇ ਨਾਂ ਹੁਣ ਬਜ਼ੁਰਗਾਂ ਨੇ ਕੀ ਦੱਸੀਏ ਵੀ ਕਿੰਨੇ ਕੁ ਵਾਰੀ ਮੇਰਾ ਵਾਲਦ ਸੀ ਸਾਡੇ ਸਾਹਮਣੇ ਸ਼ਹੀਦ ਕੀਤੇ ਡਿਊਟੀ ਦੇ ਅੰਦਰ ਬੀਬੀ ਹੈ ਜੀ ਉਹ ਜਿਹੜੇ ਆਏ ਨਾ ਉਹਨਾਂ ਕਹੇ ਨਾ ਕੱਢੋ ਆ ਮੇਰੇ ਆ ਦੇਖ ਰਹੇ ਇੱਕ ਤਾਂ ਇੱਥੇ ਭੱਲਾ ਲੱਗਿਆ ਵਰਸ਼ਾ ਇੱਕ ਇੱਥੋਂ ਪਿਛਲੇ ਪਾਸੇ ਸੰਗਰੀ ਵੱਢੀ ਹੈ ਇੱਥੇ ਛਵੀ ਮਾਰੀ ਉਹਨਾਂ ਨੇ और सानू जब रोंदे छड्ड के गए और रोंदे छड्ड के गए सी रोंदे सी कि इन्ना रोंदे और मझां लै लो आ दाने लै लो जो लेना लै लो मरब्बा साम लो असी की करना जब तुसी नहीं भगत सिंह जिंदाबाद अच्छा ये असी नारे लाने अच्छा ਬਾਪ ਦਾਦਾ ਰਹਿੰਦੇ ਸੀ ਹੈ ਨੀ ਤੇ ਉਹ ਆਪਣਾ ਦੇਸ਼ ਹੀ ਹੈ ਨਾ ਤੇ ਅਕਸਰੀਅਤ ਜਿਹੜੀ ਹੈ ਨਾ ਇੱਕ ਦੂਸਰੇ ਨਾਲ ਪਿਆਰ ਔਰ ਮੁਹੱਬਤ ਕਰਨ ਵਾਲਿਆਂ ਦੀ ਸੀ ਮੈਂ ਤੈਨੂੰ ਤੋਂ ਫੇਰ ਤੋਂ ਯਾਦ ਕਰਾਂ ਭੁੱਲਦਾ ਹੀ ਨਹੀਂ ਨਹੀਂ ਭੁੱਲਦਾ ਉਹ ਗਲੀ ਗਲੀ ਚੇਤੇ ਆਉਂਦੀ ਹੋਣੀ ਹੁਣ ਇੱਕ ਘਰ ਜੇ ਉਸ ਤਰ੍ਹਾਂ ਨਜ਼ਰ ਆਉਂਦਾ ਮੈਂ ਛੋਟੇ ਸਨ ਮੈਨੂੰ ਪਿੰਡ ਦੇ ਵਿੱਚ ਜਿੰਨੇ ਘਰ ਸਨ ਅੱਖਾਂ ਬੰਦ ਕਰਾਂ ਤੇ ਹਰ ਘਰ ਦਾ ਮੈਨੂੰ ਪਤਾ ਲੱਗਦਾ ਇਹ ਇਮਾਮਦੀਨ ਦਾ ਘਰ ਆ ਬਦਰਦੀਨ ਦਾ ਘਰ ਆ ਖਲੀਲ ਅਹਿਮਦ ਦਾ ਘਰ ਆ ਮਕਬੂਲ ਅਹਿਮਦ ਦਾ ਘਰ ਆ ਉਸ ਤਰ੍ਹਾਂ ਨਜ਼ਰ ਆਉਂਦਾ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਸੀ ਪੰਜਾਬੀ ਲਹਿਰ ਦੀਆਂ ਕੁਝ ਕੋਸ਼ਿਸ਼ਾਂ ਤੇ ਤੁਹਾਡੇ ਸਾਹਮਣੇ ਬਜ਼ੁਰਗ ਕਹਿ ਰਹੇ ਸੀ ਕਿ ਇਹ ਮੁਲਕ ਸਾਨੂੰ ਕਿੰਨੀਆਂ ਕੁ ਕੁਰਬਾਨੀਆਂ ਨਾਲ ਮਿਲਿਆ ਹੈ ਅੱਜ ਅਸੀਂ ਜਸ਼ਨ ਆਜ਼ਾਦੀ ਮਨਾਉਂਦੇ ਹਾਂ ਆਜ਼ਾਦੀ ਦਿਵਸ ਮਨਾਉਂਦੇ ਹਾਂ ਦੋਵਾਂ ਪਾਸੇ ਮਨਾਉਂਦੇ ਹਾਂ ਜ਼ਿੰਦਾਬਾਦ ਦੇ ਵੀ ਨਾਰੇ ਲੱਗਦੇ ਨੇ ਮੁਰਦਾਬਾਦ ਦੇ ਵੀ ਨਾਰੇ ਲੱਗਦੇ ਨੇ ਲੇਕਿਨ ਉਹ ਕੁਰਬਾਨੀਆਂ ਕੌਣ ਯਾਦ ਕਰਾਏਗਾ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਬਹੁਤ ਹੀ ਦੁਖਦਾਇਕ ਤੁਸੀਂ ਸਾਰੇ ਵੀਡੀਓਜ਼ ਵੇਖੀਆਂ ਮੈਂ ਇੱਥੇ ਬਾਬਾ ਬੁੱਲੇ ਸ਼ਾਹ ਦਾ ਥੋੜਾ ਜਿਹਾ ਕਲਾਮ ਪੇਸ਼ ਕਰਾਂਗਾ ਸੂਰਜ ਟੁਰਦਾ ਨਾਲ ਬਰਾਬਰ ਦਿਨ ਕਿਉਂ ਲੰਘਣ ਸਾਲ ਬਰਾਬਰ ਵਿਥ ਤੇ ਸਜਣਾ ਵਿਥ ਹੁੰਦੀ ਹੈ ਭਾਵੇਂ ਹੋਵਣ ਵਾਲ ਬਰਾਬਰ ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ ਝੁੱਲੀ ਮੰਜੀ ਬੈਨ ਨੂੰ ਦੇ ਕੇ ਵੰਡੀਏ ਵੀਰਾਂ ਮਾਲ ਬਰਾਬਰ ਮੁਰਸ਼ਦ ਜੇ ਨਾ ਰਾਜ਼ੀ ਹੋਵੇ ਮੁਰਸ਼ਦ ਜੇ ਨਾ ਰਾਜ਼ੀ ਹੋਵੇ ਮੁਜਰਾ ਨਾਚ ਤਮਾਲ ਬਰਾਬਰ ਉਤੋਂ ਉਤੋਂ ਪਰਦੇ ਪਾਵਨ ਵਿੱਚੋਂ ਸਭ ਦਾ ਹਾਲ ਬਰਾਬਰ 1947 ਦੇ ਵਿੱਚ ਲਗਭਗ 1 ਕਰੋੜ ਲੋਕਾਂ ਨੇ ਹਿਜਰਤ ਕੀਤੀ ਤੇ 10 ਲੱਖ ਲੋਕ ਮਾਰੇ ਗਏ ਜਿਹਨੂੰ ਅਸੀਂ 14 ਅਗਸਤ ਨੂੰ ਆਜ਼ਾਦੀ ਦਿਵਸ ਵੀ ਮਨਾਉਂਦੇ ਹਾਂ ਜਸ਼ਨ ਮਨਾਉਂਦੇ ਹਾਂ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਨੂੰ ਬਿਲਕੁਲ ਯਾਦ ਨਹੀਂ ਕਰਦੀ ਬਲਕਿ ਅਸੀਂ ਮੋਟਰਸਾਈਕਲਾਂ ਦੇ ਉੱਪਰ ਔਰ ਪਤਾ ਨਹੀਂ ਕੀ ਕੁਛ ਕਰਦੇ ਹਾਂ ਸਾਡੇ ਇਸੀ ਲੜੀ ਦੇ ਜੋ ਸਾਡੇ ਮਹਿਮਾਨ ਇੱਥੇ ਸਾਡੇ ਕੋਲ ਆਏ ਨੇ ਕੁਝ ਬਜ਼ੁਰਗ ਆਏ ਨੇ ਤੁਸੀਂ ਇੱਕ ਬਜ਼ੁਰਗ ਦਾ ਇੰਟਰਵਿਊ ਵੀ ਵਿੱਚ ਵੇਖਿਆ ਮੁਹੰਮਦ ਰਮਜ਼ਾਨ ਤੇ ਰਾਣਾ ਅਬਦੁਲ ਅਜ਼ੀਜ਼ ਸਾਹਿਬ ਸਾਡੇ ਕੋਲ ਲੋਕ ਪੁੱਛਦੇ ਨੇ ਕਿ ਇਹ ਇੰਟਰਵਿਊ ਕਿਉਂ ਜ਼ਰੂਰੀ ਹੈ ਤੁਹਾਡਾ ਮਕਸਦ ਕੀ ਹੈ ਰਾਣਾ ਰਮਜ਼ਾਨ ਸਾਹਿਬ ਉਹਨਾਂ ਨੇ ਇੱਥੇ ਸ਼ਿਰਕਤ ਕਰਨੀ ਸੀ ਲੇਕਿਨ ਕੁਝ ਦਿਨ ਪਹਿਲੇ ਉਹਨਾਂ ਦਾ ਇੰਤਕਾਲ ਹੋ ਗਿਆ ਔਰ ਉਹਨਾਂ ਦੀ ਇੱਕ ਖੂਬਸੂਰਤ ਯਾਦ ਤੁਸੀਂ ਇੱਥੇ ਵੇਖੀ ਵੀ ਉਹਨਾਂ ਦੇ ਦੂਸਰੇ ਬ੍ਰਦਰ ਸਾਡੇ ਉਹਨਾਂ ਦੇ ਦੂਸਰੇ ਭਾਈ ਸਾਡੇ ਕੋਲ ਇੱਥੋਂ ਵੀਨੀ ਤੋਂ ਹਾਫਜ਼ਾਬਾਦ ਤੋਂ ਤਸ਼ਰੀਫ ਲਾਏ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਮੁਹੰਮਦ ਜਮੀਲ ਖਾਨ ਸਾਹਿਬ ਨੇ ਜਿਨ੍ਹਾਂ ਦੇ ਉੱਪਰ ਸ਼ਿਵ ਅਬਦੁਲ ਅਜ਼ੀਜ਼ ਸਾਹਿਬ ਦੂਸਰੇ ਸਾਡੇ ਕੋਲ ਇੱਥੇ ਮੁਹੰਮਦ ਜਮੀਲ ਖਾਨ ਸਾਹਿਬ ਨੇ ਜੋ ਜਿਨ੍ਹਾਂ ਨੇ ਤੁਸੀਂ ਵੇਖੀ ਕਿ ਉਹਨਾਂ ਦੇ ਜਿਸਮ ਉੱਪਰ ਸ਼ਿਵਿਆਂ ਦੇ ਵਾਰ ਸੀ ਗੰਡਾਸਿਆਂ ਦੇ ਵਾਰ ਸੀ ਉਹ ਵੀ ਸਾਡੇ ਕੋਲ ਸਾਡੇ ਇੱਥੇ ਮੌਜੂਦ ਨੇ ਮੁਹੰਮਦ ਹੁਸੈਨ ਸਾਹਿਬ ਨੇ ਭਗਤ ਸਿੰਘ ਦੇ ਫੈਮਿਲੀ ਫਰੈਂਡ ਨੇ ਔਰ ਬਹੁਤ ਜ਼ਿਆਦਾ ਏਜ ਹੈ ਇਹਨਾਂ ਦੀ ਕਾਫੀ ਕੁਛ ਇਹਨਾਂ ਕੋਲ ਮੌਜੂਦ ਹੈ ਅਸੀਂ ਇਹਨਾਂ ਨੂੰ ਵੀ ਇੱਥੇ ਜੀ ਆਇਆਂ ਨੂੰ ਆਖਦੇ ਹਾਂ ਮੁਖਤਾਰ ਅਹਿਮਦ ਸਾਹਿਬ ਨੇ ਬਜ਼ੁਰਗ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਬਾਬਾ ਸ਼ਫੀ ਸਾਹਿਬ ਨੇ ਮੁਹੰਮਦ ਸਦੀਕ ਸਾਹਿਬ ਮੁਹੰਮਦ ਤੁਫੈਲ ਸਾਹਿਬ ਤੇ ਮੁਖਤਾਰ ਸਾਹਿਬ ਇਹ ਸਾਰੇ ਬਜ਼ੁਰਗ ਇੱਥੇ ਮੌਜੂਦ ਨੇ ਤੇ ਇਹ ਸਾਰੇ ਬਜ਼ੁਰਗਾਂ ਕੋ ਜੇ ਤੁਸੀਂ ਪੁੱਛੋਗੇ ਤੇ ਇਹ ਤੁਹਾਨੂੰ ਇਹੀ ਆਖਣਗੇ ਕਿ ਵੰਡ ਵਿੱਚ ਸਾਨੂੰ ਸਿਰਫ ਨਫ਼ਰਤਾਂ ਤੇ ਭੁੱਖਾਂ ਹੀ ਮਿਲੀਆਂ ਨੇ
ਬਾਕੀ ਸਾਨੂੰ ਕੁਝ ਵੀ ਨਹੀਂ ਮਿਲੀਆਂ। ਸਾਡੇ ਨਾਲ ਕੁਝ ਅਜਿਹੇ ਵੀਰ ਪ੍ਰਾਹੁਣੇ ਜਿਹੜੇ ਇਸ ਮਹਿਫਲ ਦੀ ਸ਼ਾਨ ਨੇ, ਉਹਨਾਂ ਵਿੱਚੋਂ ਸਾਡੇ ਕੋਲ ਅਮਰ ਰਿਆਜ਼ ਸਾਹਿਬ ਨੇ ਜੋ ਲਿਖਾਰੀ ਨੇ, ਖੋਜਕਾਰ ਨੇ, ਪਬਲਿਸ਼ਰ ਨੇ, 103 FM ਤੇ ਲੋਕ ਲਹਿਰ ਪ੍ਰੋਗਰਾਮ ਵੀ ਕਰਦੇ ਨੇ ਅਤੇ ਪੰਜਾਬੀ ਵੈਬ ਵਿਚਾਰ ਦੇ ਐਡੀਟਰ ਵੀ ਨੇ। ਅਸੀਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਅਫਜ਼ਲ ਸਾਰ ਸਾਹਿਬ ਨੇ, ਬਹੁਤ ਹੀ ਖੂਬਸੂਰਤ ਸ਼ਾਇਰ ਨੇ ਔਰ ਇਹਨਾਂ ਦੀ ਇੱਕ ਬਹੁਤ ਖੂਬਸੂਰਤ ਵੀਡੀਓ ਵੀ ਬਹੁਤ ਪਾਪੂਲਰ ਹੋਈ ਸੀ ਜਿਹਦੇ 'ਚ ਇਹਨਾਂ ਨੇ ਪੰਜਾਬ ਦੀ ਵੰਡ ਦਾ ਜ਼ਿਕਰ ਕੀਤਾ। ਰੇਡੀਓ ਜੋਖੀ 103 FM ਕਰਦੇ ਨੇ, ਇਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਅਮਰ ਭੱਟ ਸਾਹਿਬ ਨੇ, ਪ੍ਰੋਗਰਾਮ ਮੇਜਰ ਪੰਜਾਬ ਲੋਕ ਸੁਜਾਗ ਐਡੀਟਰ ਨੇ, ਸੁਜਾਗ ਵੈਬਸਾਈਟ ਦੇ ਫੈਸਲਾਬਾਦ ਤੋਂ ਨੇ, ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਾਡੇ ਹਰਮਨ ਪਿਆਰੇ ਤੋਹੀਦ ਚੱਠਾ ਸਾਹਿਬ ਇੱਥੇ ਮੌਜੂਦ ਨੇ ਜੋ GC ਯੂਨੀਵਰਸਿਟੀ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਟੀਚਰ ਨੇ, ਪੜ੍ਹਾਉਂਦੇ ਨੇ, ਅਸੀਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਇਸ ਤੋਂ ਇਲਾਵਾ ਇਹ ਐਡੀਟਰ ਰਸਾਲਾ ਕੁਕਨਸ ਦੇ ਵਿੱਚ ਚਲਾਉਂਦੇ ਨੇ, ਅਸੀਂ ਵੈਲਕਮ ਕਰਦੇ ਹਾਂ ਜੀ। ਸਾਡੇ ਨਾਲ ਹੋਰ ਇੱਥੇ ਇਜਾਜ਼ ਸਾਹਿਬ ਨੇ, ਉਸਤਾਦ ਪੰਜਾਬੀ ਨੇ, ਸਾਡੇ ਕੋਲ ਬਹੁਤ ਦੂਰ ਤੋਂ ਤਸ਼ਰੀਫ ਲਾਏ ਨੇ, ਗੁੱਜਰ ਖਾਨ ਪਿੰਡੀ ਕਾਲਜ ਦੇ ਵਿੱਚ ਪੜ੍ਹਾਉਂਦੇ ਵੀ ਨੇ, ਅਸੀਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਖਿਆਮ ਚੌਹਾਨ ਸਾਹਿਬ, ਅਸੀਂ ਬਹੁਤ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਇੱਥੇ ਸਾਡੇ ਕੋਲ ਆਏ। ਮੈਂ ਇਹਨਾਂ ਬਾਰੇ ਦੱਸਦਾ ਜਾਵਾਂ ਕਿ ਇਸ ਕਹਾਣੀਆਂ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਹੈ, ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਇਸ ਤੋਂ ਇਲਾਵਾ ਅਬਦੁਲ ਖਾਲਕ ਸਾਹਿਬ ਨੇ, ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਫੋਰੈਸਟ ਡਿਪਾਰਟਮੈਂਟ ਦੇ ਵਿੱਚ ਨੇ। ਸੋ ਇਸ ਪ੍ਰੋਗਰਾਮ ਨੂੰ ਅੱਗੇ ਵਧਾਦਿਆਂ ਹੋਇਆਂ ਇਸ ਦੀ ਅਗਲੀ ਰੈਲੀ ਨੂੰ ਪੇਸ਼ ਕਰਨ ਵਾਸਤੇ ਮੈਂ ਅਫਜ਼ਲ ਸਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆਉਣ ਤੇ ਇਸ ਮਹਿਫਲ ਨੂੰ ਹੋਰ ਰੌਣਕਾਂ ਦੇਣ। ਸ਼ੁਕਰੀਆ ਜੀ। ਮੇਰੇ ਦੇਸ਼ ਦੇ ਮਾਲਕਾ, ਕੋਈ ਉਤਰੇ ਨਾ ਆਜ਼ਾਬ, ਤੇਰਾ ਵਸੇ ਕਾਬਾ ਸੋਹਣਿਆ, ਮੇਰਾ ਵਸਦਾ ਰਹੇ ਪੰਜਾਬ। ਅੱਜ ਸਾਡੇ ਮਨ ਚੋਂ ਪੰਜਾਬ ਤੇ ਵਸਦੇ ਰਹਿਣ ਦੀ ਦੁਆ ਉੱਠਦੀ ਹੈ। ਪੰਜਾਬ ਉਜੜਿਆ, ਨਿਤ ਨਿਤ ਉਜੜਿਆ। ਕਹਿੰਦੇ ਸਨ ਪੰਜਾਬ ਦੇ ਜੰਮਿਆਂ ਨੂੰ ਨਿਤ ਮੋਹਮਾ। ਇੱਕ ਹਮਲਾ ਹੁੰਦਾ ਸੀ, ਅਗਲੀ ਫਸਲ ਨਹੀਂ ਸੀ ਚੁੱਕਦੇ ਅਸੀਂ ਤੇ ਅਗਲਾ ਹੋ ਜਾਂਦਾ ਸੀ। ਕੋਈ ਕਿਸੇ 5 ਵਾਰੀ ਚੜ੍ਹਾਈ ਕੀਤੀ, ਕਿਸੇ 17 ਵਾਰੀ ਚੜ੍ਹਾਈ ਕੀਤੀ। ਮੁੱਢ ਤੋਂ ਸਿਕੰਦਰ ਆਜ਼ਮ ਤੋਂ ਸ਼ੁਰੂ ਕਰੀਏ ਤੇ ਲੰਮੀ ਤਵਾਰੀਖ ਹੈ ਪੰਜਾਬ ਤੇ ਉਜੜਨ ਦੀ, ਪੰਜਾਬ ਦੇ ਉੱਤੇ ਪੈਣ ਵਾਲੀਆਂ ਵਾਰਾਂ ਦੀ। ਪਰ ਜਿਹੜੀ ਸਭ ਤੋਂ ਵੱਡੀ ਸੱਟ ਵੱਜੀ ਪੰਜਾਬ ਨੂੰ, ਇਸ ਹਿੰਦ ਸਿੰਧ ਦੀ ਇਸ ਧਰਤੀ ਨੂੰ, ਉਹ 1947 ਚ ਹੋਈ। ਅਸੀਂ ਉਸ ਉਜਾੜੇ ਦੇ ਫੰਡੇ ਹੋਏ ਉਸ ਉਜਾੜੇ ਨੂੰ ਹੰਢਾ ਕੇ, ਉਸ ਵੱਡੇ ਉਮਰਾਂ ਵਰਗੇ, ਸਦੀਆਂ ਵਰਗੇ ਦੁੱਖਾਂ ਨੂੰ ਝੱਲ ਕੇ ਅਜੇ ਤੱਕ ਔਖੇ ਸੌਖੇ ਸਾਹ ਲੈਂਦੇ ਉਹਨਾਂ ਬਜ਼ੁਰਗਾਂ ਨਾਲ ਗੱਲ ਪੈ ਕਰਨੇ ਆ। ਪੰਜਾਬੀ ਲਹਿਰ ਵਾਲਿਆਂ ਦੋਸਤਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਹੈ। 200 ਤੋਂ ਵੱਧ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਜਿਹੜੇ ਉਸ ਵੰਡ ਦਾ ਸ਼ਿਕਾਰ ਹੋਏ, ਜਿਹੜੇ ਉਜੜ ਕੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਗਏ, ਉਹਨਾਂ ਨਾਲ ਗੱਲਾਂ, ਉਹਨਾਂ ਦੀ ਪੂਰੀ ਤਵਾਰੀਖ, ਉਹਨਾਂ ਦੀ ਪੂਰੀ ਕਥਾ ਕਹਾਣੀ, ਉਹਨਾਂ ਦੀ ਬੀਤੀ ਵਰਤੀ ਸਾਰੇ ਨੂੰ ਇਕੱਠਾ ਕਰਨਾ, ਸਾਂਭਣਾ, ਤਾਂ ਜੇ ਸਾਨੂੰ ਪਤਾ ਲੱਗ ਸਕੇ ਕਿ ਖਲਕਤ ਦੇ ਨਾਲ ਕੀ ਬੀਤੀਆਂ ਨੇ ਤੇ ਸਾਨੂੰ ਜਿਹੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਉਹਨਾਂ ਦੀ ਤੇ ਇਹਨਾਂ ਦੇ ਵਿੱਚ ਕੀ ਫਰਕ ਹੈ, ਅਸਲ ਹਕੀਕਤ ਕੀ ਹੈ। ਉਹ ਕਹਿੰਦੇ ਨੇ ਜੇ ਤਨ ਲੱਗੇ ਸੋ ਤਨ ਜਾਣੇ, ਹੋਰ ਗੱਲਾਂ ਕਰਨ ਸੁਖਾਲੀਆਂ। ਅਸੀਂ ਜਿਨ੍ਹਾਂ ਤਨਾਂ ਤੇ ਲੱਗੀ, ਜਿਨ੍ਹਾਂ ਮਨਾਂ ਤੇ ਲੱਗੀਆਂ ਨੇ, ਉਹਨਾਂ ਦੇ ਨਾਲ ਗੱਲਾਂ ਪੈ ਕਰਨੇ। ਅੰਮ੍ਰਿਤਾ ਪ੍ਰੀਤਮ ਨੇ ਇੱਕ ਹਾੜਾ ਮਾਰਿਆ ਸੀ, ਇੱਕ ਹਾ ਮਾਰੀ ਸੀ, ਕਿਉਂਕਿ ਪੰਜਾਬ ਦੀ ਧੀ ਹੀਰ ਦੀ ਕਹਾਣੀ ਉਹਨਾਂ ਨੇ ਲਿਖੀ ਔਰ ਹੀਰ ਨੂੰ ਜ਼ਿੰਦਗੀ ਦੀ ਕਹਾਣੀ, ਇਸ਼ਕ ਦੀ ਕਹਾਣੀ, ਇੱਕ ਬਗਾਵਤ ਦੀ, ਇੱਕ ਜੁਰਤ ਦੀ, ਹਿੰਮਤ ਦੀ ਕਹਾਣੀ ਉਹਨਾਂ ਨੇ ਬਣਾਇਆ। ਤੇ ਔਰ ਜਗ ਧੁੰਮੀ ਕਹਾਣੀ ਜਿਹਨੂੰ ਹਿੰਦੂ, ਸਿੱਖ, ਮੁਸਲਿਮ ਜਿਹੜਾ ਵੀ ਜੀ ਇਸ ਧਰਤੀ ਦਾ ਹੈ, ਪੂਰੀ ਦੁਨੀਆ ਤੇ
उस कहानी उस वारिस ने इस धरती दे जियां दा हाल अहवाल ते दर्द लिखिया सी। अमृता जी उन्हां दे नाल मुखातब हुंदियां ने, वारिस शाह होरां नाल। वो मैं 4 शेर सुना के ते उस तो बाद गल नूं थोड़ा अगे टोरना। रैया रा रा जांदिया की दियां सुना, कहानी देश पंजाब दी पत्थर दे रवा। मूंह ना दिसे गगन दा, चढ़ी जो सूई रुत। रुख कंबे सन डालियां, सने बूर दे पत। कौन सुने अज आन के दर्द मंदां दी आ। जो जो उठे अंदरों किसनों दियां सुना। जो जो उठे अंदरों किसनों दसां जा। अज आखां वारिस शाह नूं। कितों कबरां विचों बोल, अज किताबे इश्क दा कोई अगला फरवरका फोल। एक रोई सी धी पंजाब दी, तू लिख लिख मारे वैण। अज लखां धीआं रोंदियां तैनूं वारिस शाह नूं कहण। उठ दर्दमंदां दिया दर्दिया, उठ तक अपना पंजाब। अज बेले लाशां विछियां ते लहू दी भरी चनाब। अज सभे कैदो बन गए हुस्न इश्क दे चोर। ते कित्थों लियाइए लभ के अज वारिस शाह एक होर। किसे ने 5 पानियां विच दित्ती जहर ला, ते उन्हां पानियां धरत नूं दिता पानी ला। इस जरखेज जमीन दे लूं लूं फुटिया जहर। गिठ गिठ चढ़ियां लालियां, फुट फुट चढ़िया जहर। ते वे वलिसी वाह फिर वण वण वगी जा। उन्हें हर एक बांस दी वंजली दित्ती नाग बना। लोकां कीले लोक मुंह, बस फिर डंग ही डंग। ते पलो पली पंजाब दे नीले पै गए अंग। गलियों टुटे गीत फिर तरकलियों टुटी तंद। त्रिंजणों टुटियां सहेलियां, चरखड़े कूकर बंद। सने सेज दे बेड़ियां लुडन दित्तियां रोड़। सने डालियां पींग अज पिपलां दित्ती तोड़। असीं उस जिहड़ी पंजाब दी सांझ दी लोकाई दी सांझ दी जिहड़ी पींग सी, किस जमाने च सब रल के झूटते सन, मेले मेले मनाते सन, वो जिहड़ी टुटी 47 दी सन 47 ਉਹਦੀ ਕੱਥ ਕਰਨੀ ਹੈ। ਤੇ ਸਾਡੇ ਬਜ਼ੁਰਗਾਂ ਦੀ ਅਸੀਂ ਪੰਜਾਬੀ ਲਹਿਰ ਵੱਲੋਂ ਜਿਹੜੀ ਡਾਕੂਮੈਂਟਰੀ ਵੇਖੀ ਹੈ, ਉਹ 15-17 ਮਿੰਟ ਦੀ, ਉਹਨੂੰ ਵੇਖ ਕੇ ਵੀ 2 ਵਾਰੀ ਮੇਰਾ ਮਨ ਭਿੱਜਿਆ। ਅਸੀਂ ਮਤਲਬ ਮੇਰੇ ਵਡਕੇ ਵੀ ਸਾਰੇ ਉਧਰੋਂ ਉਜੜ ਕੇ ਆਏ ਤੇ ਉਹਨਾਂ ਦੀਆਂ ਵੀ ਕਥਾਂ ਸਾਰੀਆਂ ਅਸੀਂ ਸੁਣੀਆਂ। ਮੇਰਾ ਪਿੰਡ ਹੀ ਸਾਰਾ ਫਰਾਲਾ ਡਿਜਕੋਟ ਦੇ ਨਾਲ ਹੈ, 258 ਲੰਮਾ ਪਿੰਡ ਦੇ ਨਾਲ ਫਰਾਲਾ ਪਿੰਡ ਲੈਲਪੁਰ ਜ਼ਿਲ੍ਹੇ 'ਚ। ਸਾਰੇ ਦਾ ਸਾਰੇ 5-7 ਘਰ ਸਨ ਜਿਹੜੇ ਇੱਥੇ ਦੇ ਸਨ, ਬਾਕੀ ਸਾਰੇ ਮਾਈਗ੍ਰੇਟ ਹੋ ਗਏ। ਇਸ ਲਈ ਮੇਰੇ ਤੇ ਬਚਪਨ 'ਚ ਅਸੀਂ ਜਿੰਨੀਆਂ ਕਹਾਣੀਆਂ ਸੁਣੀਆਂ ਬਜ਼ੁਰਗਾਂ ਦੀਆਂ, ਉਹ ਵੰਡ ਦੀਆਂ, ਉਹਦੇ ਦੁੱਖਾਂ ਦੀਆਂ, ਉਹ ਜੋ ਬੀਤੀ ਵਰਤੀ ਉਹਦੀ ਕਥ ਅਸੀਂ ਸੁਣਨੇ ਤੇ ਲੂੰ ਲੂੰ ਕੰਬ ਜਾਂਦਾ ਹੈ। ਤੇ ਉਹ ਵੀ ਰੋਂਦੇ ਨੇ ਤੇ ਅਸੀਂ ਵੀ ਰੋਂਦੇ ਹਾਂ। ਤੇ ਇਹ ਇੱਕ ਜਿਹੜਾ ਦੁੱਖ ਹੈ, ਇਸ ਦੁੱਖ ਨੂੰ ਅਸੀਂ ਸੁਣੀਏ, ਜਾਣੀਏ, ਪਰਖੀਏ ਤੇ ਇਹਦਾ ਨਤਾਰਾ ਕਰੀਏ। ਤੇ ਜਿਨ੍ਹਾਂ ਜੀਆਂ ਨਤਾਰਾ ਕੀਤਾ, ਜਿਹੜੇ ਖੋਜ ਔਰ ਪਰਖ ਦੇ, ਜਿਨ੍ਹਾਂ ਨੇ ਪੰਜਾਬ ਦੀ ਪੂਰੀ ਤਵਾਰੀਖ ਨੂੰ ਪੜ੍ਹਿਆ, ਘੋਕਿਆ ਨੀਝ ਨਾਲ, ਧਿਆਨ ਨਾਲ, ਉਹਨਾਂ ਵਿੱਚ ਇੱਕ ਜੀ ਸਾਡੇ ਦੋਸਤ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੰਗਰੇਜ਼ ਦੇ ਪੂਰੇ ਕਬਜ਼ੇ ਦੀ ਕਹਾਣੀ ਨੂੰ ਸਾਂਭਿਆ ਹੋਇਆ, ਲਿਖਿਆ ਹੋਇਆ, ਪੂਰੀਆਂ ਜਗਤ ਦੀਆਂ ਕਿਤਾਬਾਂ ਫੋਲ ਕੇ ਉਹਦੇ ਵਿੱਚੋਂ ਕੱਢ ਕੇ ਗੱਲ ਵੀ ਅਸਲ ਕੀ ਬਣੀ, ਕਿਵੇਂ ਪੰਜਾਬ ਤੇ ਅੰਗਰੇਜ਼ਾਂ ਨੇ ਕਬਜ਼ਾ ਹੋਇਆ। ਤੇ ਫਿਰ ਉਸ ਤੋਂ ਬਾਅਦ ਜਿਵੇਂ ਇੱਥੇ ਬਜ਼ੁਰਗਾਂ ਨੇ ਕਿ ਬਾਣੀਏ ਤੇ ਅੰਗਰੇਜ਼ ਦੀ ਖੇਡ ਸੀ ਸਾਰੀ, ਸਾਡੇ ਬਾਬੇ ਦੱਸਦੇ ਨੇ, ਉਹ ਸਾਰੀ ਖੇਡ ਨੂੰ ਵੀ ਨਤਾਰਿਆ, ਉਹਨੂੰ ਪਰਖਿਆ। ਤੇ ਉਹ ਅੱਜ ਪੰਜਾਬ ਵਾਸਤੇ, ਪੰਜਾਬੀ ਵਾਸਤੇ ਉਹਨਾਂ ਦੀ ਬੜੀ ਖਿਦਮਤ ਹੈ, ਬੜਾ ਕੰਮ ਹੈ, ਔਰ ਮਤਲਬ ਢੇਰ ਲਾਏ ਨੇ ਕੰਮ ਦੇ। ਤੇ ਉਹਨਾਂ ਦੀ ਬੜੀ ਮੁਹੱਬਤ, ਉਹ ਅਸੀਂ ਇਕੱਠੇ ਆਏ ਹਾਂ ਲਾਹੌਰੋਂ,
ਮੇਰਾ ਮਨ ਹੈ ਕਿ ਆਮਰ ਰਿਆਜ਼ ਸਾਹਿਬ ਜੀ ਵੀ ਸਾਡੇ ਨਾਲ ਆ ਜਾਣ। ਇਹਨਾਂ ਵਾਸਤੇ ਤਾੜੀਆਂ ਵੀ, ਇਹਨਾਂ ਦੀ ਆਉਣ ਵਾਸਤੇ, ਇਹਨਾਂ ਦੀ ਮੁਹੱਬਤ, ਤਾਂ ਜੇ ਅਸੀਂ ਬਜ਼ੁਰਗਾਂ ਨਾਲ ਬਹਿ ਕੇ ਗੱਲ ਕਰ ਲਈਏ। ਇਹ ਕੋਈ ਐਸੀ ਵੀ ਗੱਲ ਆ ਸਕਦੀ ਹੈ ਨਾ ਜਿਹੜੀ ਤਾਰੀਖ ਦੀ ਕਿਸੇ ਹਵਾਲੇ ਨਾਲ ਜੁੜ ਜਾਵੇ, ਤੇ ਅਮਰ ਸਾਹਿਬ ਉਸ ਹਵਾਲੇ ਨਾਲ ਬਿਹਤਰ ਗੱਲ ਨੂੰ ਸਾਂਭ ਸਕਦੇ ਨੇ, ਅੱਗੇ ਤੋਰ ਸਕਦੇ ਨੇ। ਉਹ ਦਿਨ ਦਿਹਾੜ ਆਉਣ ਵਾਲਾ ਹੈ 14 ਅਗਸਤ, ਜਿਹਦੇ ਵਿੱਚ ਹਿੰਦੁਸਤਾਨ ਦੀ ਤਕਸੀਮ ਹੋਈ, ਜਿਹਨੂੰ ਅਸੀਂ ਸਮਝ ਸਕਦੇ ਹਾਂ ਕਿ ਹਿੰਦੁਸਤਾਨ ਦੀ ਘੱਟ ਤੇ ਪੰਜਾਬ ਦੀ ਬਹੁਤੀ ਤਕਸੀਮ ਹੋਈ। ਅਸਲ ਵੰਡ ਤੇ ਪੰਜਾਬ ਦੀ ਹੀ ਹੋਈ, ਜਿਵੇਂ ਸਾਡੇ ਬਜ਼ੁਰਗਾਂ ਨੇ ਦੱਸਿਆ। ਤੇ ਮੈਂ ਸਭ ਤੋਂ ਪਹਿਲੇ ਮੁਹੰਮਦ ਹੁਸੈਨ ਸਾਡੇ ਬਜ਼ੁਰਗ ਨੇ, ਜਿਹੜੇ 105 ਚੱਕ ਬੰਗੇ ਦੇ ਜਨਮਕ ਨੇ, ਜਨਮ ਵਾਲੇ ਨੇ, ਤੇ ਅੱਜ ਕੱਲ੍ਹ ਜੌਲਾਂ 'ਚ ਰਹਿੰਦੇ ਨੇ। ਤੇ ਭਗਤ ਸਿੰਘ ਹੋਰਾਂ ਦੇ ਖਾਨਦਾਨ ਦੇ ਵੀ ਇਹ ਚੰਗੇ ਜਾਣੂ ਨੇ। ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਸਾਡੇ ਨਾਲ ਆਉਣ ਤੇ ਅਸੀਂ ਇਹਨਾਂ ਨਾਲ ਗੱਲਾਂ ਕਰੀਏ। ਬਜ਼ੁਰਗੋ, ਸਾਡੇ ਸੁਣਨ ਵਾਲਿਆਂ ਨੂੰ ਕੁਝ ਦੱਸੋ ਪਹਿਲੇ ਆਪਣੇ ਜਨਮ ਬਾਰੇ, ਆਪਣੇ ਪਿੰਡ ਬਾਰੇ, ਆਪਣੇ ਘਰ ਬਾਰੇ, ਆਪਣੇ ਟੱਬਰ ਬਾਰੇ। ਮਤਲਬ ਕਦੋਂ ਤੁਸੀਂ ਜਨਮ ਤੁਹਾਡਾ ਹੋਇਆ, ਇਹ ਤੇ ਦੱਸੋ ਪਹਿਲੇ। ਅਸੀਂ ਜੀ ਪਹਿਲੇ 5 ਬੰਗਿਆਂ ਦੇ ਵਿੱਚ ਰਹਿੰਦੇ ਸੀਗੇ। ਪਾਕਿਸਤਾਨ ਬਣਨੇ ਤੋਂ ਬਹੁਤ ਪਹਿਲਾਂ ਮੇਰਾ ਦਾਦਾ ਆ ਗਿਆ ਹੋਇਆ ਸੀ। ਕਿੱਥੋਂ ਆਏ ਦਾਦੇ ਹੋਰੀ? ਅਸੀਂ ਆਏ ਸੀਗੇ ਜਲੰਧਰ, ਜ਼ਿਲ੍ਹਾ ਜਲੰਧਰ, ਪਿੰਡ ਮੱਲਾ ਕੋਲ ਕਰਿਆਮ ਪਿੰਡ ਵੀ ਹੈਗਾ ਸੀਗਾ ਭੰਗ ਉੱਥੇ। ਅੱਛਾ। ਤੇ ਉੱਥੋਂ ਆ ਮੇਰਾ ਜਨਮ 5 ਬੰਗਿਆਂ ਦਾ। ਅੱਛਾ। ਉਹ ਫਿਰ ਜਿਸ ਵੇਲੇ ਥੋੜੀ ਜਿਹੀ ਜ਼ੁਰਤ ਹੋਈ, ਥੋੜੀ ਜਿਹੀ ਜਵਾਨ ਹੋਣ ਲੱਗੇ, ਖੇਲਦੇ ਖੁੱਲਦੇ, ਆਰੀਆਂ ਦਾ ਘਰ ਸੀ ਸਾਡੇ ਕੋਲ, ਭਗਤ ਸਿੰਘ ਹੋਣਾ ਦਾ। ਅੱਛਾ। ਆਰੀਆਂ ਕੀ ਮਤਲਬ? ਆਰੀ ਉਹਨਾਂ ਦੀ ਇੱਕ ਗੱਲ ਸੀਗੀ, ਆਰੀਏ ਉਹਨਾਂ ਨੂੰ ਬੁਲਾਉਂਦੇ ਸੀਗੇ। ਅੱਛਾ, ਆਰੀਆ ਸਮਾਜ ਤੋਂ। ਹਾਂ, ਤੇ ਉਹ ਕਾਂਗਰਸ ਵੀ ਉਹਨਾਂ ਨੇ ਬਣਾਈ ਬੜੀ। ਇਹ ਜਿਹੜੇ ਲੋਕਾਂ ਨੇ ਬਾਹਰ ਆਬਾਦ ਕੀਤੀ ਨਾ ਆ ਕੇ, ਸਾਡਾ ਪਿੰਡ ਸਾਰਾ ਸਿੱਖਾਂ ਦਾ ਸੀ। ਅੱਛਾ, ਤੁਹਾਡੀ ਆਪਣੀ ਗੋਤ ਪਿੱਛੋਂ ਕਿਹੜੀ ਸੀ? ਸਾਡੀ ਗੋਤ ਜਿਹੜੀ ਇੱਕ ਤੇ ਕੰਮ ਤੇ ਚਲੋ ਤੁਹਾਡਾ ਹੋਇਆ ਨਾ, ਪੇਸ਼ਾ ਕੋਈ ਹੋਰ ਹੋਇਆ। ਹਾਂ, ਸਾਡਾ ਅਸਲ ਜਿਹੜੀ ਸੀਗੀ ਨਾ ਯਾਦ ਲਿਖੀ ਹੋਈ ਸੀਗੀ, ਉਹ ਚਾਲ ਜੱਟ ਲਿਖੀ ਹੋਈ ਸੀਗੀ। ਅੱਛਾ। ਤੇ ਕੰਮ ਸਾਡਾ ਸੀਗਾ ਘੁਮਿਆਰਾਂ ਦਾ, ਭਾਂਡੇ ਬਰਤਨ ਬਣਾਉਣਾ। ਹੁਣ ਸਾਡੀ ਗੁਜਰਾਂ ਵਾਲੇ ਲੀਡਰ ਬਣੇ ਤੇ ਉਹਨਾਂ ਨੇ ਕਿਹਾ ਵੀ ਇਹ ਜੋ ਵੀ ਘੁਮਾਰ ਹੈ ਇਹ ਰਹਿਮਾਨੀ ਸਦਾਓ। ਅੱਛਾ, ਹੁਣ ਅਸੀਂ ਰਹਿਮਾਨੀ ਬਣ ਗਏ ਹੋਏ ਆ। ਭਗਤ ਸਿੰਘ ਨੇ, ਇਹਨਾਂ ਲੋਕਾਂ ਨੇ, ਅੰਗਰੇਜ਼ ਨੇ ਕਿਹਾ ਸੀ, ਜਿਹੜਾ ਗੌਰਮੈਂਟ ਸਤਾਨੀਆਂ ਬੋਲਦਾ ਸੀਗਾ, ਉਹਨੇ ਕਿਹਾ ਸੀਗਾ ਕਿ ਲੱਕੜੀ ਇਹਨਾਂ ਮਰੱਬਿਆਂ 'ਚੋਂ ਤੁਸੀਂ ਨਹੀਂ ਵੱਢ ਸਕਦੇ, ਇਹ ਮੇਰਾ ਕਬਜ਼ਾ, ਤੇ ਜ਼ਮੀਨ ਬਹੁਤ ਤੇ ਰੋਟੀ ਖਾਓ। ਇਹਨਾਂ ਨੇ ਕਿਹਾ, ਭਗਤ ਸਿੰਘ ਨੇ ਕਿਹਾ, ਇਹਨਾਂ ਨੇ ਹਲ ਬਣਾਉਣੇ, ਮੰਜੇ ਬਣਾਉਣੇ, ਜੂੜੇ ਬਣਾਉਣੇ, ਬੜੀਆਂ ਚੀਜ਼ਾਂ ਲੱਕੜੀ ਦੀਆਂ ਬਣਦੀਆਂ। ਅੱਜ ਮੈਂ ਇਹ ਆਜ਼ਾਦੀ ਲੈਣੀ ਚਾਹੁੰਦਾ, ਮੈਂ ਤੇਰੇ ਕਬਜ਼ੇ 'ਚ ਨਹੀਂ ਰਹਿਣਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਆ ਜੜ੍ਹਾਂ ਵਾਲੇ ਦੀ ਨਹਿਰ ਜਿਹੜੀ ਆ। ਉਹਨਾਂ ਨੇ ਫਿਰ ਦੇਖਿਆ ਕਿ ਪਾਸਾ ਬਹੁਤ ਭਾਰਾ। ਮੰਗਲ ਸਿੰਘ ਤੇ ਦਿਲਬਾਗ ਸਿੰਘ ਉਹਦੇ ਚਾਚੇ ਸੀਗੇ, ਜਿਨ੍ਹਾਂ ਦੇ ਚੌੜ ਦੇ ਵਿੱਚ 18 ਮਰੱਬੇ ਸੀਗੇ, ਤੇ 5 ਮਰੱਬੇ ਸਾਡੇ 5 ਬੰਗਿਆਂ ਦੇ ਵਿੱਚ ਸੀਗੇ ਉਹਨਾਂ ਦੇ। ਤੇ ਬੜੇ ਜੋਸ਼ੋ ਖਰੋਸ਼ ਦੇ ਉਹ, ਮਤਲਬ ਮੰਗਲ ਸਿੰਘ, ਦਿਲਬਾਗ ਸਿੰਘ ਨੂੰ ਕੁਰਸੀ ਮਿਲੀ ਸੀ ਲੈਲਪੁਰ ਦੇ ਵਿੱਚ, ਭਈ ਤੂੰ 6 ਮਹੀਨੇ ਬੰਦਾ ਬਣ ਸਕਦਾ, ਮੱਥਾ ਨਾ ਲਾ। ਉਹਨੇ ਕਿਹਾ ਸੀ ਮੱਥਾ ਲਾਉਣਾ। ਮੈਂ ਭਗਤ ਸਿੰਘ ਨੇ, ਇਹਨੇ ਫਿਰ ਜਾ ਕੇ ਮੱਥਾ ਅੰਗਰੇਜ਼ ਨਾਲ, ਇਹਨੇ ਫਿਰ ਲਾਹੌਰ ਦੇ ਵਿੱਚ ਜਾ ਕੇ ਅਸੈਂਬਲੀ ਦੇ ਵਿੱਚ ਬੰਬ ਮਾਰਿਆ। ਉੱਥੇ ਦੁਨੀਆ ਮਰੀ ਫਿਰ ਬਹੁਤ। ਅਕਸਰ ਇਹਨਾਂ ਦਾ ਰਾਜ ਸੀਗਾ। ਇਹਨਾਂ ਨੇ ਫਿਰ ਫੜ ਕੇ ਉਹਨੂੰ ਨਾ, ਜਿਹੜੀ ਸ਼ੇਖੂਪੁਰ ਨੂੰ ਸੁਰੰਗ ਜਾਂਦੀ ਸੀ ਲਾਹੌਰੋਂ, ਉਸ ਸੁਰੰਗ ਦੇ ਵਿੱਚ ਅਸੀਂ ਸੁਣਿਆ, ਦੇਖੀ ਨਹੀਂ, ਜਦੋਂ ਲਾਸ਼ ਲਿਆਂਦੀ ਹੈ ਇਹਦੀ, ਦੱਸਦੇ ਸੀਗੇ ਕੁਲਤਾਰ ਤੇ ਕੁਲਬੀਰ ਵੀ ਉਸ ਸੁਰੰਗ ਦੇ ਵਿੱਚ ਫਾਂਸੀ ਦਿੱਤੀ ਗਈ ਸਾਡੇ ਭਾਈ ਨੂੰ। ਤੇ ਉਹ ਫਿਰ ਆ ਗਈ। ਇਹਨਾਂ ਨੇ ਫਿਰ ਉਹਦਾ ਫੋਟੋ ਬੜਾ ਜ਼ਬਰਦਸਤ ਖਿੱਚਿਆ ਕਿ ਚੇਤਰ ਦੀ 10 ਤਰੀਕ ਨੂੰ ਇਹਨਾਂ ਦਾ ਮਜ਼ਾਕ 10 ਹੋਇਆ ਕਰੂ, ਮੇਲਾ ਲੱਗਿਆ ਕਰੂਗਾ, ਬਹੁਤ ਦੁਨੀਆ ਆਉਂਦੀ ਸੀਗੀ। ਫਿਰ ਇਹਨਾਂ ਨੇ ਕਾਂਗਰਸ ਬਣਾਉਣੀ ਤੇ ਸਾਨੂੰ, ਮਤਲਬ ਮੁੰਡੇ ਅਸੀਂ ਸੀ ਛੋਟੇ ਛੋਟੇ, ਬਹੁਤ ਤਕੜੇ, ਤੇ ਸਾਨੂੰ ਕਹਿਣਾ ਭਈ ਇਹ ਆਪਾਂ ਝੰਡੀਆਂ ਲੈ ਕੇ ਨਾ ਕਹਿਣਾ
ਗੌਰਮੈਂਟ ਸਤਾਨੀਆਂ, ਅਸੀਂ ਕਹਿਣਾ ਬਰਬਾਦ, ਬਣਾ ਭਗਤ ਸਿੰਘ ਜਿੰਦਾਬਾਦ। ਹਾਂਜੀ ਹਾਂਜੀ। ਤੁਸੀਂ ਤੁਹਾਡੀ ਕਿੰਨੀ ਉਮਰ ਸੀ ਜੀ ਭਗਤ ਸਿੰਘ ਨੂੰ ਤੁਸੀਂ ਵੇਖਿਆ, ਜਾਂ ਉਸ ਤੁਹਾਡੇ ਜਨਮ ਤੋਂ ਪਹਿਲੇ ਹੀ ਉਹ ਉਹਨਾਂ ਨੂੰ ਫਾਂਸੀ ਹੋ ਗਈ ਸੀ? ਸਾਰਾ ਸੀ ਫਾਂਸੀ ਹੋਈ ਆਈ ਜਿਸ ਵੇਲੇ ਸਾਡਾ ਪਿੰਡ ਸਾਰਾ ਇਕੱਠਾ। ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? ਨਿਆਣੇ ਹੀ ਸੀਗੇ, ਏਡੇ ਖਾਸ ਨਹੀਂ ਸੀਗੇ। ਹੋਸ਼ ਹੈ ਸੀ ਪੂਰੀ? ਹਾਂਜੀ ਆ ਚੇਤਾ ਪਈ, ਉਹ ਆਏ ਤੇ ਰੋਂਦੇ ਸੀਗੇ, ਫਿਰ ਸਾਰੇ ਪਿੰਡ ਹੀ ਰੋਣ ਲੱਗ ਪਿਆ। ਹਾਂਜੀ ਫਿਰ ਸ਼ਹਿਰਾਂ 'ਚੋਂ ਵੀ ਬੰਦੇ ਗਏ ਸੀਗੇ, ਆ ਜਿਹੜੇ ਕਰਾੜ ਜਿਨ੍ਹਾਂ ਨੂੰ ਕਹਿੰਦੇ ਹਿੰਦੂ, ਇਹ ਵੀ ਗਏ ਤਾਂ ਫਿਰ ਰੋਂਦੇ। ਉਹਨਾਂ ਨੇ ਫਿਰ ਹੈ ਨਾ ਉਹਦਾ ਫੋਟੋ ਖਿੱਚਿਆ ਤੇ ਉਹਦੀ ਯਾਦਦਾਸ਼ਤ ਵਾਸਤੇ ਉੱਥੇ ਇੱਕ ਚਰਾਂਦ ਰੜੀ ਸੀਗੀ ਪਿੰਡ ਦੇ ਨਾਲ ਹੀ, ਉੱਥੇ ਫਿਰ ਇੱਕ ਚੌਂਤਾ ਬਣਾਇਆ ਵੱਡਾ ਸਾਰਾ। ਉਹ ਫਿਰ ਸਾਲ ਬਾਅਦ ਉੱਥੇ ਦੁਨੀਆ ਨੇ ਇਕੱਠੀ ਹੋਣਾ, ਬਹੁਤ ਲਾਰੀਆਂ, ਸਾਈਕਲ, ਮੋਟਰਸਾਈਕਲ ਨਹੀਂ ਸੀ ਕਿਉਂ ਉਦੋਂ ਹੁੰਦਾ, ਤੇ ਬਸ ਉੱਥੇ ਫਿਰ ਉਹਨਾਂ ਨੇ ਉਹ ਯਾਦਦਾਸ਼ਤ ਦੀਆਂ ਗੱਲਾਂ ਸੁਣਾਉਣੀਆਂ, ਅਸੀਂ ਵੀ ਸੁਣਨੀਆਂ। ਅਸੀਂ ਮੇਲਾ ਵੀ ਦੇਖਦੇ ਫਿਰਨਾ, ਦੁਕਾਨਾਂ ਤੋਂ ਚੀਜ਼ਾਂ। ਕੌਣ ਲੋਕ ਆਉਂਦੇ ਸੀ ਉੱਥੇ ਗੱਲਾਂ ਸੁਣਾਉਣ? ਉਹ ਆਉਂਦੇ ਸੀਗੇ, ਉਹਨਾਂ ਦਾ ਕੁਣਬਾ ਹੀ ਆਉਂਦਾ ਸੀਗਾ ਸਾਰਾ, ਆਰੀਆਂ ਦਾ। ਭਗਤ ਸਿੰਘ ਦਾ ਕੁਣਬਾ ਜਿਹੜਾ ਸੀਗਾ ਨਾ, ਇੱਕ ਆ ਖੁਰੜਿਆਂ ਵਾਲੇ ਦੇ ਕੋਲ ਇਹਨਾਂ ਦੀ ਭੈਣ ਰਹਿੰਦੀ ਸੀਗੀ, ਵਿਆਹੀ ਹੋਈ। ਕੀ ਨਾਂ ਸੀ ਉਹਦਾ? ਉਹਦਾ ਨਾਂ ਦਾ ਨਹੀਂ ਪਤਾ, ਉਹਦੀਆਂ ਕੁੜੀਆਂ ਪੜ੍ਹਦੀਆਂ ਸੀ ਉੱਥੇ, ਜੋਗਿੰਦਰੋ ਤੇ ਮਹਿੰਦਰੋ ਦੋਵੇਂ। ਤੇ ਉਹ ਮੈਂ ਉਹਨਾਂ ਦੇ ਘਰ ਜਾਂਦਾ ਹੁੰਦਾ ਸੀਗਾ, ਤੇ ਉਹਨਾਂ ਦੀ ਇੱਕ ਚਾਚੀ ਹੁੰਦੀ ਸੀਗੀ, ਇੱਕ ਤਾਈ, ਪਤਾ ਨਹੀਂ ਕੌਣ ਸੀਗੀ, ਉਹਦਾ ਬੰਦਾ ਆਸਟ੍ਰੇਲੀਆ ਗਿਆ ਸੀਗਾ। ਉਹਨਾਂ ਨੂੰ ਕਹਿ ਰਹੇ ਪੜ੍ਹਨ ਆਹ ਗੁਰਮੁਖੀ ਦੇ ਨਾਲ, ਮੈਂ ਵੀ ਪੜ੍ਹਨ ਲੱਗ ਗਿਆ ਉੱਥੇ। ਉਹ ਮੈਂ ਆਪਣਾ ਨਾ ਜਾ ਕੇ ਉਹ ਈੜੀ ਜਿਹੜਾ ਸਸਾ ਜਿਹੜਾ ਕਹਿਦਾ ਸਾਰਾ ਪੜ੍ਹਿਆ। ਜਿਸ ਵੇਲੇ ਪੜ੍ਹਿਆ ਇੱਕ ਦਿਨ ਨਾ ਮੇਰਾ ਮੀਆਂ ਜਿਹੜਾ ਸੀਗਾ ਉਹ ਮੈਨੂੰ ਟੋਲਦਾ ਫਿਰੇ ਵੀ ਪਤਾ ਨਹੀਂ ਕਿੱਥੇ ਜਾਂਦਾ। ਉੱਥੋਂ ਮੈਂ ਨਿਕਲਿਆ, ਜਦ ਹਾਕ ਮਾਰੀ, ਕਹਿੰਦਾ ਕੀ ਕਰਦਾ? ਮੇਰੇ ਹੱਥ 'ਚ ਉਹ ਕਾਇਦਾ ਪੜਿਆ। ਉਹ ਕਹਿੰਦਾ ਉਹ ਇਹ ਕੀ ਕਰਦਾ? ਮੈਂ ਕਿਹਾ ਮੈਂ ਕਾਇਦਾ ਪੜ੍ਹਦਾ ਹੁੰਦਾ ਇੱਥੇ। ਉਹ ਮੈਨੂੰ ਨਾ ਘਰ ਲਿਜਾ ਕੇ ਉਹਨੇ ਫਿਰ ਕੁੱਟਿਆ। ਉਹ ਕਹਿੰਦਾ ਇਹ ਸਾਡਾ ਨਹੀਂ, ਇਹ ਤਾਂ ਹੈਗਾ ਇਹਨਾਂ ਦਾ, ਸਾਡਾ ਤਾਂ ਇੱਥੇ ਹੋਰ ਕਾਇਦਾ ਤੈਨੂੰ ਲੈ ਕੇ ਦੇਵਾਂਗੇ। ਅੱਛਾ। ਉਹ ਫਿਰ ਢੇਰਾ ਸਿੰਘ ਮਾਸਟਰ ਸੀ ਤੇ ਸਕੂਲ ਬਣਦਾ ਸੀਗਾ। ਉਹ ਜਿਸ ਵੇਲੇ ਸਕੂਲ ਬਣਦਾ ਸੀਗਾ ਤੇ ਮੈਨੂੰ ਕਹਿੰਦੇ ਤੂੰ ਸਕੂਲੇ ਜਾ। ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਸਕੂਲੇ, ਮੈਂ ਤਾਂ ਉੱਥੇ ਹੀ ਪੜ੍ਹਨਾ ਭਗਤ ਸਿੰਘ ਉਹਨਾਂ ਦੇ ਘਰ। ਉਹ ਮੈਂ ਫਿਰ ਸਕੂਲੇ ਗਿਆ ਨਾ, ਮੈਨੂੰ ਮੁੰਡੇ ਖਿੱਚ ਕੇ ਵੀ ਲਿਜਾਣ, ਚੱਕ ਕੇ ਵੀ ਲੈ ਗਏ। ਮਾਸਟਰ ਨੇ ਮੈਨੂੰ ਕੁੱਟਣਾ ਵੀ। ਮੈਂ ਕਿਹਾ ਮੈਂ ਨਹੀਂ ਪੜ੍ਹਨਾ, ਤੂੰ ਜੋ ਮਰਜ਼ੀ ਕਰ ਲਾ। ਜਦੋਂ ਫਿਰ ਰੱਦੋ ਬਦਲ ਹੋਈ ਹੈ ਨਾ, ਉਸ ਵੇਲੇ ਫਿਰ ਉਹ 1 ਮਹੀਨਾ ਪਹਿਲਾਂ ਚਲੇ ਗਏ ਆਪਣੇ ਵਤਨ। ਅੱਛਾ। ਬਾਕੀ ਦਾ ਪਿੰਡ ਸਾਰਾ ਸਾਨੂੰ ਕਹਿਣ ਲੱਗਾ ਘਬਰਾਉਣ ਦੀ ਜ਼ਰੂਰਤ ਨਹੀਂ, ਅਸੀਂ ਚਲੇ ਜਾਣਾ, ਜਿਹੜੀ ਸ਼ੈ ਦੀ ਜ਼ਰੂਰਤ ਆ ਤੁਸੀਂ ਇੱਥੋਂ ਲੈ ਜਾਓ ਚੱਕ ਕੇ। ਅਸੀਂ ਕਿਹਾ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਅਸੀਂ ਤਾਂ ਜੇ ਤੁਸੀਂ ਰੋਂਦਿਆਂ ਨਹੀਂ ਜਾਣਾ ਤਾਂ ਅਸੀਂ ਪਹਿਲਾਂ ਹੀ 2 ਦਿਨ ਨਿਕਲ ਕੇ। ਅੱਛਾ, ਕਿਹੜੇ ਯਾਰ ਸਨ ਤੁਹਾਡੇ ਯਾਦ ਨੇ ਸਰਦਾਰ ਜਾਂ ਹਿੰਦੂ ਮੁਸਲਮਾਨ? ਬਰਿਆਮ ਸਿੰਘ ਹੁੰਦਾ ਸੀ ਜਿਹੜੇ ਤੁਹਾਨੂੰ ਰੋਂਦਿਆਂ, ਜਿਹੜੇ ਰੋਂਦੇ ਗਏ ਨੇ? ਹਾਂ, ਬਰਿਆਮ ਸਿੰਘ ਸੀਗਾ, ਉਹਦੇ ਮੁੰਡੇ ਸੀਗੇ ਮੇਰੇ ਨਾਲੋਂ ਵੱਡੇ ਸੀਗੇ। ਉਹਨਾਂ ਬਾਰੇ, ਉਹਨਾਂ ਦੇ ਟੱਬਰ ਬਾਰੇ ਵੀ ਦੱਸੋ, ਜੇ ਕੋਈ ਸੁਣਦਾ ਹੋਏਗਾ ਤਾਂ ਸਮਝ ਲੈ। ਉਹ ਇਦਾਂ ਸੀਗੀ ਗੱਲ ਭਈ, ਹਾਲੇ ਉਹਨਾਂ ਦੇ ਆ ਵਿਆਹ ਨਹੀਂ ਸੀ ਹੋਏ। ਮੁੰਡੇ ਇੱਕ ਦਾ ਹੋਇਆ ਸੀ ਚੰਨਣ ਸਿੰਘ ਦਾ, ਤਾਂ ਜਿਹੜਾ ਪ੍ਰੀਤੂ ਤੇ ਚਿੰਤਾ, ਉਹਨਾਂ ਨੇ ਅੰਮ੍ਰਿਤ ਛਕਿਆ ਗੁਰਦੁਆਰੇ। ਮੈਨੂੰ ਦੱਸਿਆ, ਮੈਂ ਨਾਲ ਲੱਗਾ, ਕਹਿਣ ਲੱਗੇ ਅਸੀਂ ਅੰਮ੍ਰਿਤ ਛਕਣਾ, ਸਾਡਾ ਨਾਮ ਬਦਲ ਜਾਣਾ। ਇੱਕ ਦਾ ਨਾਮ ਮਹਾਂ ਸਿੰਘ ਰੱਖਿਆ, ਦੂਸਰੇ ਦਾ ਰਾਮ ਸਿੰਘ ਰੱਖਿਆ। ਇਕੱਠਿਆਂ ਨੇ ਖਾਣਾ ਪੀਣਾ, ਬਹਿਣਾ ਉੱਠਣਾ, ਉੱਥੇ ਹੀ ਰਹਿਣਾ। ਮੈਂ ਉਹਨਾਂ ਦੇ ਮਰੱਬਾ ਕੋਲ ਹੀ ਸੀਗਾ, ਉੱਥੇ ਹੀ ਰਹਿਣਾ। ਜਦੋਂ ਉਹਨਾਂ ਨੇ ਜੱਗ ਕਰਨਾ ਤਾਂ ਫੇਰ ਵੀ ਅਸੀਂ ਉੱਥੇ ਪ੍ਰਸ਼ਾਦੇ ਛਕਣੇ, ਨਾਲੇ ਰੋਟੀਆਂ ਖਾਣੀਆਂ। ਸਾਨੂੰ ਉਹ ਕਹਿੰਦਾ ਸੀਗਾ ਬਰਿਆਮ ਸਿੰਘ ਭਈ ਆਹ 12 ਪੈਲੀਆਂ ਜ਼ਮੀਨ ਦੀਆਂ ਵਾਧੂ ਪਈਆਂ, ਜੇ ਤੁਸੀਂ ਸਾਂਭਣੀਆਂ ਤਾਂ ਸਾਂਭ ਲਓ। ਮੇਰੇ ਬਾਬੇ ਨੂੰ ਕਿਹਾ ਸੀਗਾ। ਉਹ ਕਹਿਣ ਲੱਗਾ ਇਹ ਕੋਈ ਗੱਲ ਵਾ, ਅਸੀਂ ਤਾਂ ਆਪਣੇ ਹੱਥਾਂ ਦੇ ਨਾਲ ਭਾਂਡੇ ਬਣਾ ਕੇ ਤੁਹਾਡੇ ਨਾਲੋਂ ਬਹੁਤੇ ਦਾਣੇ ਕਰ ਲੈਣੇ ਤੇ ਘਰ ਵੀ ਲੈਂਦੇ। ਉਦੋਂ ਕਹਿੰਦੇ ਸੀ ਜਿਹੜੇ ਕੰਮ ਕਰਦੇ ਸਨ ਨਾ, ਜਿਹੜੇ ਜਿਨ੍ਹਾਂ ਦੇ ਆਪਣੇ ਪੇਸ਼ੇ ਸਨ, ਉਹ ਵਾਈ ਬੀਜੀ ਵਾਲੇ ਜ਼ਿਮੀਂਦਾਰਾਂ ਨਾਲੋਂ ਜ਼ਿਆਦਾ ਅਮੀਰ ਹੁੰਦੇ ਸਨ, ਹੈ ਨਾ? ਅਸੀਂ ਨਹੀਂ, ਅਸੀਂ ਕਿਹਾ ਮੀਆਂ ਮਨ ਦਾਦਾ ਸੀ, ਕਹਿੰਦਾ ਅਸੀਂ
ਪੁੱਤ ਝੋਟੀਆਂ ਲੈਂਦੇ, ਨਾਲੇ ਅਸੀਂ ਪਾਣੀ ਰਾਤ ਨੂੰ ਲਾਉਂਦੇ। ਸਾਨੂੰ ਕੀ ਸੁਭਾਅ ਦਾ, ਅਸੀਂ ਦਿਨ ਨੂੰ ਕੰਮ ਕਰਕੇ ਆਰਾਮ ਨਾਲ ਸੌਂ ਜਾਈਦਾ। ਅੱਛਾ ਅੱਛਾ, ਹੁਨਰ ਵਾਲੇ ਬੰਦੇ ਦਾ, ਕਸਬ ਵਾਲੇ ਬੰਦੇ ਦਾ ਬੜੀ ਇੱਜ਼ਤ ਸੀਗੀ। ਨਹੀਂ ਜਿਸ ਵੇਲੇ ਵੰਡ ਤੋਂ ਪਹਿਲੇ ਇਹ ਗੱਲ ਸਾਨੂੰ ਦੱਸੋ ਕਿ ਇਹਦੀ ਕਿ ਵੱਖਰੇ ਹੋਣਾ, ਇਹ ਕੋਈ ਮੁਤਾਲਬਾ ਹੋਇਆ ਕਿ ਵੰਡ ਹੋਈ, ਤੁਹਾਨੂੰ ਕੋਈ ਖਬਰ ਆਈ ਸੀ ਜਾਂ ਕੋਈ ਗੱਲ ਟੁਰੀ ਤੁਸੀਂ ਸੁਣੀ ਕਿ ਵੀ ਇਹਨਾਂ ਨੇ ਸਾਨੂੰ ਭਗਤ ਸਿੰਘ ਦੇ ਭਰਾਵਾਂ ਨੇ ਦੱਸਿਆ। ਅੱਛਾ, ਭਈ ਅਸੀਂ ਚਲੇ ਇੱਥੋਂ, ਇਹ ਮੁਸਲਮਾਨ ਉਧਰੋਂ ਆ ਜਾਣੇ ਤੁਹਾਡੇ ਭੈਣ ਭਰਾ, ਤੁਸੀਂ ਨਾ ਹਿੱਲਿਓ ਕਿਤੇ ਵੀ। ਅੱਛਾ, ਤੁਸੀਂ ਹੁਣ ਏਦਾਂ ਕਰੋ, 4 ਦਿਨ ਬਾਅਦ ਕਿਸੇ ਮੁਸਲਮਾਨਾਂ ਦੇ ਪਿੰਡ ਚਲ ਜਾਓ, ਭਈ ਤੁਹਾਨੂੰ ਕੋਈ ਹਰਾਮੀ ਹਲਾਲੀ ਮੈਂ ਤਲਵਾਰ ਨਾ ਮਾਰ ਦੇ, ਬਰਛੀ ਮਾਰਦੇ ਸੀਗੇ। ਹਾਂਜੀ, ਤੇ ਅਸੀਂ ਫਿਰ 4 ਦਿਨ ਚਲੇ ਗਏ। ਉਹ ਜਦੋਂ ਪਿੰਡ ਉਜੜਿਆ ਤੇ ਸਾਡੇ ਕੋਲ ਇੱਕ ਜੰਗਲੀਆਂ ਦਾ ਪਿੰਡ ਪਾਂਧੀਆਂ ਵਾਲਾ ਸੀਗਾ। ਅੱਛਾ, ਪਾਂਧੀਆਂ ਵਾਲਾ ਜੰਗਲੀ, ਉਹ ਬੂ ਬੂ ਕਰਕੇ ਆ ਕੇ ਨਾ ਉਹ ਪਿੰਡ ਨੂੰ ਸਾਰੇ ਨੂੰ ਲੁੱਟਣ ਲੱਗ ਗਏ। ਮੰਜੇ, ਪੀੜੀਆਂ, ਸਮਾਨ, ਬੜਾ ਕੁਛ ਉਹਨਾਂ ਨੇ ਦਾਣੇ ਉਹ ਲੱਦ ਕੇ ਲੈ ਗਏ। ਤੇ ਅਸੀਂ ਤਾਂ ਭਾਈ ਉਸੇ ਤੇ ਆਪਣਾ ਹੀ ਤਾਂ ਤੇ ਕਬਜ਼ਾ ਕੀਤਾ, ਕਿਸੇ ਸਾਡਾ ਵੀ ਨਾ ਇਹ ਲੈ ਲੈਣ ਤਾਂ। ਹਾਂਜੀ, ਨਹੀਂ ਪਹਿਲੇ ਤੁਹਾਡੇ ਲੜਾਈ ਫਸਾਦ ਝਗੜੇ ਹੈ ਸਨ? ਨਹੀਂ, ਕੋਈ ਨਹੀਂ। ਅੱਛਾ, ਜੇ ਸਾਡੇ ਹੈ ਨਾ ਕਿਸੇ ਲੜਕੀ ਦੀ ਸ਼ਾਦੀ ਕਰਨੀ ਤੇ ਉਹਨਾਂ ਨੇ ਜਾਨਾਂ ਕੁਰਬਾਨ ਕਰ ਦੇਣੀਆਂ ਵੀ ਤੁਹਾਡੇ ਮੀਆਂ, ਤੁਹਾਡੇ ਮੁਸਲਮਾਨ ਮਾਸ ਬੜਾ ਖਾਂਦੇ ਬੱਕਰੇ ਦਾ, ਜੇ ਬੱਕਰਾ ਲੈਣਾ ਤੇ ਉਹ ਜੈਸੀ ਦੇ ਕੋਲ ਆ ਬੱਕਰੇ, ਤੇ ਉੱਥੋਂ ਤੁਸੀਂ ਫੜ ਲਿਆ ਬੋ ਤੇ ਪੈਸੇ ਅਸੀਂ ਦੇ ਦੇਵਾਂਗੇ। ਅਸੀਂ ਮੇਰਾ ਮੀਆਂ ਤੇ ਮੈਂ ਕਿਹਾ ਤੇ ਬੱਕਰਾ ਲਿਆਂਦਾ, ਜੈਸੀ ਕਹਿੰਦਾ 5 ਰੁਪਏ ਦਾ। ਉਹ ਕਹਿੰਦੇ, ਮੇਰਾ ਮੀਆਂ ਕਹਿੰਦਾ ਬਰਿਆਮ ਸਿੰਘ ਦੇ ਮੁੰਡੇ ਨੇ ਦੇਣੇ, ਪ੍ਰੀਤੂ ਨੇ। ਉਹ ਕਹਿੰਦਾ ਮੈਂ ਆਪੇ ਲੈ ਲਊਂਗਾ। ਹਾਂਜੀ, ਉਹ ਫਿਰ ਸਾਡੇ ਜਿਸ ਵੇਲੇ ਜੰਜ ਨਹੀਂ ਸੀ ਆਈ ਤਾਂ ਦੇਗਾਂ ਪੱਕਦੀਆਂ ਸੀਗੀਆਂ। ਉਹ ਪ੍ਰੀਤੂ 2 ਜਣੇ ਆਏ, ਉਹਨਾਂ ਨੇ ਡੱਬ 'ਚ, ਉਹ ਮੇਰੇ ਮੀਆਂ ਨੂੰ ਕਹਿੰਦਾ ਵੀ ਇੱਕ ਪਰਾਤ ਸਾਨੂੰ ਹੁਣ ਬੋਟੀਆਂ ਦੀ ਲਿਆ ਦੇ, ਅਸੀਂ ਹੁਣ ਨਾ ਅੰਦਰ ਬਹਿ ਕੇ ਖਾ ਲੈਣੀ। ਅੱਛਾ, ਇਹ ਮੇਰੇ ਦੇਖਣ ਦੀਆਂ। ਅੱਛਾ, ਤੁਸੀਂ ਤੇ ਮੁਸਲਮਾਨ ਸੀਗੇ, ਤੁਸੀਂ ਸ਼ਰਾਬ ਨੂੰ ਮਾੜਾ ਨਹੀਂ ਸੀ ਸਮਝਦੇ? ਕੀ ਕਰਦੇ ਸੀ ਉਦੋਂ? ਉਦੋਂ ਮਾੜੀ ਕੋ ਕਿਹੜੀ ਬੁਰੀ ਚੀਜ਼ ਸੀਗੀ। ਮੈਂ ਤਾਂ ਆਪਣੇ ਹੱਥੀਂ ਕੱਢਦਾ ਹੁੰਦਾ ਸੀਗਾ ਸ਼ਰਾਬ। ਅੱਛਾ, ਬਲਟੋ ਦੇ ਵਿੱਚ 2 ਘੜੇ ਪਾ ਦੇਣੇ, ਅੱਛਾ, ਮੈਂ ਬਾਂਹ ਫੇਰਦਾ ਹੁੰਦਾ ਸੀਗਾ ਘੜੇ ਦੇ ਵਿੱਚ। ਮੈਂ ਜਿੱਦਣ ਦਾ ਜੰਮਿਆ ਨਾ, ਮੈਨੂੰ ਬਿਮਾਰੀ ਕੋਈ ਨਹੀਂ ਆਈ ਹਾਲੇ ਤੱਕ। ਆ ਸਾਹ ਜੜਨ ਲੱਗ ਗਿਆ ਬਹੁਤ। ਆਈ ਕਿਹੜੀ ਬਿਮਾਰੀ? ਦੇਸੀ ਘੇ ਬੜਾ ਕਾਲ। ਅੱਛਾ, ਐਦਾਂ ਰੋਗ ਭਰਨਾ, ਮਾਂ ਨੇ ਮੇਰੀ ਨੇ ਕਹਿਣਾ ਬੇ ਮਰ ਜਾਣਿਆ, ਕਾਣੀ ਜੋ ਦੁੱਧ ਕੌਣ ਪੀ ਗਿਆ। ਮੈਂ ਨਾਲੀ ਦਾ ਡੱਕਾ ਲੈ ਕੇ ਤੇ ਉਹਦੇ ਨਾਲ ਪੀ ਲੈਣਾ ਵਿੱਚ ਦੀ। ਮਤਲਬ ਦੁੱਧ ਨਹੀਂ ਹਿੱਲਣ ਦੇਣਾ, ਮਲਾਈ ਨਹੀਂ ਹਿਲਦੀ। ਉਹ ਨਹੀਂ ਹਿੱਲਣ। ਮੈਂ ਵੀ ਇੰਜ ਕਰਦਾ ਸੀ, ਹੱਥ ਸਿੱਟ। ਮੇਰੀ ਮਾਂ ਮੇਰੀਆਂ ਭਰਜਾਈਆਂ ਨੂੰ, ਭੈਣਾਂ ਨੂੰ ਬੋਲੇ ਨਹੀਂ ਔਤਰੀਓ ਵੇ ਨਹੀਂ ਤੁਸੀਂ, ਤੁਹਾਨੂੰ ਕਿੰਨੀ ਵਾਰੀ ਕਿਹਾ ਅੱਗ ਬਹੁਤ ਹੀ ਨਾ ਬਾਲਿਆ, ਸੇਕ ਥੋੜਾ ਭਰਨਾ ਦੇਸੀ ਦਾ, ਰੋਟੀ ਤੇ ਰੱਖ ਕੇ ਉੱਤੇ ਸ਼ੱਕਰ ਪਾ ਕੇ ਤੇ ਬੁਰਕੀਆਂ ਖਾਂਦੇ ਰਹਿਣ ਤੇ ਖਾ ਲੈਣੀ ਰੋਟੀ, ਭੁੱਖ ਲੱਗਣੀ ਨਾ। ਐਵੇਂ ਹੀ ਮੁੰਡਿਆਂ ਨੂੰ ਫੜ ਕੇ ਨਾ ਇੱਕ ਦੂਏ ਨੂੰ ਏਦਾਂ ਝਰੋੜਨਾ ਅਸੀਂ ਇੱਕ ਦੂਏ ਨੂੰ। ਹੈਂ, ਤੇ ਹੁਣ ਤਾਂ ਅਗਲਾ ਹੱਥ ਲਾਉਂਦਾ ਤਾਂ ਬੰਦਾ ਹੋਏ ਡੇ ਪੈਂਦਾ। ਅੱਛਾ, ਉਹ ਵਕਤ ਚੰਗੇ ਸੀਗੇ, ਬਹੁਤ ਹੀ ਚੰਗੇ ਵਕਤ। ਬਾਬਾ ਜੀ ਨਹੀਂ ਠਹਿਰੋ, ਤੁਹਾਨੂੰ ਪਸੰਦ ਆਇਆ ਕਿ ਨਹੀਂ? ਹੁਣ ਤਾਂ ਚਲੇ ਗਏ ਨਾ ਯਾਰ, ਉਹ ਚਲੇ ਤਾਂ ਗਏ, ਪਰ ਅਸੀਂ ਤਾਂ ਪਛਤਾਉਂਦੇ ਹੀ ਆ ਵੀ ਕਾਹਨੂੰ ਗਏ, ਇੱਧਰ ਹੀ ਰਹਿੰਦੇ। ਹਾਏ, ਸਾਡਾ ਖਾਣ ਪੀਣ ਬੜਾ ਖੁੱਲਾ ਸੀ ਉਹਨਾਂ ਨੇ। ਖਾਣ ਪੀਣ ਨਹੀਂ ਰੱਖਣਾ ਚਾਹੁੰਦੇ। ਅੱਜੂ ਦਾ ਮੁੰਡਾ ਸ਼ੀਸ਼ਾ, ਬਰਿਆਮ ਸਿੰਘ ਦੇ ਮੁੰਡੇ 3, ਪ੍ਰੀਤੂ ਮਹਾਂ ਸਿੰਘ, ਚੰਨਣ ਸਿੰਘ, ਹਜ਼ਾਰਾ ਸਿੰਘ ਦਾ ਮੁੰਡਾ ਰਾਮ, ਫਿਰ ਸਾਧੂ ਸਿੰਘ, ਫਿਰ ਕੋਠੀ ਵਾਲਿਆਂ ਦੇ ਨਾਨ ਸਿੰਘ ਹੁਣੀ, ਫਿਰ ਉਹ ਸੀਗੇ ਹੀਰਾ ਸਿੰਘਿਆਂ ਦੇ ਪਿਆਰੇ ਹੁਣੀ। ਹੁਣ ਵੱਡਿਆਂ ਨਾਂ ਬਹੁਤੇ ਭੁੱਲ ਗਏ। ਨਹੀਂ ਆਇਆ 150 ਨਾਂ ਦੱਸ ਕੇ ਕਹਿੰਦੇ ਭੁੱਲ ਗਏ। ਭੁੱਲ ਗਏ ਬਹੁਤ। ਅੱਛਾ, ਇੱਕ ਮੁੰਡਾ ਚੰਨਾ ਹੁੰਦਾ ਸੀਗਾ, ਉਹ ਮੇਰਾ ਦੋਸਤ ਬੜਾ ਬਣ ਗਿਆ। ਮੈਂ ਕਿਹਾ ਗੱਲ ਸੁਣ ਲੈ, ਇੱਕ ਜਦੋਂ ਮੇਰੇ ਨਾਲ ਬਾਕੀ ਦੇ ਲੜਨਗੇ
ਤਾਂ ਤੂੰ ਮੇਰੇ ਆਪਦਾ ਹੋਣਾ। ਉਹਨੇ ਕਿਹਾ ਹਾਂ। ਉਹ ਫੇਰ ਹੈ ਨਾ ਜਿਸ ਵੇਲੇ ਲੜ ਪੈਣਾ, ਉਹ ਮੈਂ ਉਹਨਾਂ ਦੀ ਤਖਤੀ ਖੋ ਕੇ ਨਾ ਸਕੂਲ ਮੋਹਰੇ ਐਦਾਂ ਮਾਰਨੀ ਜ਼ੋਰ ਨਾਲ, ਇੱਥੇ ਵੱਜਣੀ, ਉਹ ਸਾਰਿਆਂ ਨੂੰ ਮੈਨੂੰ ਫਿਰ ਪਾ ਜਾਣਾ। ਉਹ ਚੰਨੇ ਨੇ ਮੇਰੀ ਮਦਦ ਕਰਨੀ, ਹੁਣ ਮੈਨੂੰ ਫਿਰ ਛਡਾਉਣਾ। ਹਾਂਜੀ ਲਓ ਬਾਬਿਓ, ਗੱਲਾਂ ਤੁਹਾਡੇ ਨਾਲ ਬੜੀਆਂ ਹੋਣੀਆਂ ਦਿਲ ਤੇ ਹੈ, ਪਰ ਅਸੀਂ ਨਾ ਜਾਣ ਲੱਗਿਆ ਤੁਹਾਨੂੰ ਤੁਹਾਡੇ ਵਾਸਤੇ ਨਾ ਇੱਕ ਸੂਟ ਵੀ ਤੁਹਾਡੇ ਵਾਸਤੇ ਇੱਕ ਤੋਹਫਾ ਹੈ। ਇਹ ਐਵੇਂ ਮੁਹੱਬਤ ਸਾਡੇ ਵੱਲੋਂ, ਇਹ ਸਾਰਿਆਂ ਵੱਲੋਂ, ਪੰਜਾਬੀ ਲਹਿਰ ਵੱਲੋਂ, ਕੋਕਨਸ ਵਾਲਿਆਂ ਵੱਲੋਂ। ਤੁਸੀਂ ਇੰਨੀਆਂ ਵਧੀਆ ਗੱਲਾਂ ਕੀਤੀਆਂ ਨੇ, ਤੁਹਾਡੇ ਤੇ ਕੱਲਿਆਂ ਨਾਲ ਪੂਰੀ ਮਹਿਫਲ ਚਾਹੀਦੀ ਹੈ। ਬਹੁਤ ਮਿਹਰਬਾਨੀ ਬਾਬਾ ਜੀ। ਮੁਹੰਮਦ ਹੁਸੈਨ ਜੀ ਇਹਨੇ ਚੱਕ 100 ਬੰਗੇ, 105 ਬੰਗੇ।